ਇੱਕ ਪਾਸੇ ਪੰਡਤ ਜਾਂ ਗੈਰ ਸਿੱਖ ਪਰਿਵਾਰਾਂ ਦੇ ਬੱਚੇ ਕੌਮ ਦੇ ਲੇਖੇ ਲੱਗ ਰਹੇ, ਇੱਕ ਪਾਸੇ ਸਾਡੀ ਕੌਮ ਦੀਆਂ ਜੜ੍ਹਾਂ ਵੱਢਣ ਲਈ ਸਿੱਖਾਂ ਦੇ ਘਰੇ ਜੰਮੇ ਹੋਏ ਬੰਦਿਆਂ ਨੇ ਹੀ ਫੱਟੇ ਚੱਕੇ ਪਏ ਨੇ। ਸਤਨਾਮ ਸਿੰਘ ਨੇ ਪਟਨਾ ਸਾਹਿਬ ਤਖਤ ਉੱਤੇ ਕਥਾ ਕਰਦਿਆਂ ਹੋਇਆਂ ਅਕਾਲ ਦੀ ਪੂਜਾ, ਆਪਾਂ ਨੂੰ ਤਾਂ ਸਿਖਾਇਆ ਗਿਆ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਜਿਹੜੀ ਆਪਾਂ ਕਥਾ ਕਰਨੀ ਹੁੰਦੀ ਆ ਉਹਦੇ 'ਚ ਜਾਂ ਤਾਂ ਆਪਣਾ ਸਿੱਖ ਇਤਿਹਾਸ ਹੋਵੇ ਜਾਂ ਸਿੱਖ ਫਲਸਫਾ ਹੋਵੇ, ਪਰ ਉੱਥੇ ਉਹਨੇ ਬਹਿ ਕੇ ਮੋਦੀ ਦੀ, ਬੀਜੇਪੀ ਦੀ, RSS ਦੀ ਜਿਸ ਤਰੀਕੇ ਨਾਲ ਸਿਫਤ ਕੀਤੀ ਹੈ, ਜਿਸ ਤਰੀਕੇ ਨਾਲ ਨਿਤਿਸ਼ ਕੁਮਾਰ ਦੀਆਂ ਸਿਫਤਾਂ ਕੀਤੀਆਂ, ਆਮ ਦੁਨਿਆਵੀ ਬੰਦਿਆਂ ਦੀਆਂ, ਇਹ ਬਿਮਾਰੀ ਆ ਜਿਹੜੀ ਇਹ ਕਿੱਥੋਂ ਆਈ ਆ? ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਦੋਂ ਮੰਜੀ ਸਾਹਿਬ ਕਥਾ ਹੁੰਦੀ ਆ, ਇੱਥੇ ਨਹੀਂ ਚੌਥੇ ਦਿਨ ਉੱਠ ਕੇ ਕੋਈ ਨਾ ਕੋਈ ਲੱਗਿਆ ਹੁੰਦਾ ਵੀ ਧਾਮੀ ਸਾਹਿਬ ਬੜੇ ਮਹਾਨ ਆ, ਕੋਈ ਸੁਖਬੀਰ ਦੀਆਂ ਸਿਫਤਾਂ ਕਰਨ ਲੱਗਿਆ ਹੁੰਦਾ। ਕਿਉਂਕਿ ਇਹਨਾਂ ਨੂੰ ਲੱਗਦਾ ਵੀ ਸਾਡੇ ਮਾਈ ਬਾਪ ਆ ਜਿਹੜੇ ਸਾਨੂੰ ਇੱਥੇ ਟਾਈਮ ਜਿਹੜੇ ਦਵਾਉਂਦੇ ਆ ਕਥਾ ਕਰਨ ਲਈ, ਉਹ ਇਹ ਬੰਦੇ ਆ ਧਾਮੀ ਸਾਹਿਬ ਜਾਂ ਸੁਖਬੀਰ ਬਾਦਲ ਹੋਣੀ। ਇਸ ਤਰੀਕੇ ਦੇ ਸਿੱਖ ਬਣਾਏ ਜਾ ਰਹੇ ਨੇ ਅੱਜ। ਹੁਣ ਕਥਾਵਾਚਕ ਜਾਂ ਰਾਗੀ ਢਾਡੀ ਕਥਾਕਾਰ ਇਹ ਜਿਸ ਵਕਤ ਤਾਂ ਕੌਮ ਪ੍ਰਸਤ ਹੁੰਦੇ ਸੀ, ਉਦੋਂ ਗੱਲ ਕੋਈ ਹੋਰ ਨਿਕਲਦੀ ਹੁੰਦੀ ਸੀ, ਫਿਰ ਸਾਹਮਣੇ ਆਊਟਪੁੱਟ ਵੀ ਉਹੋ ਜਿਹੀ ਨਿਕਲਣੀ, ਸਰੋਤੇ ਤੇ ਅਸਰ ਹੋ ਜਾ ਹੋਣਾ। ਤੇ ਅੱਜ ਦੀ ਤਰੀਕ ਵਿੱਚ ਜਿਹੜੇ ਹੁਣ ਆਹ ਕਥਾਵਾਚਕ ਆਮ ਦੁਨਿਆਵੀ ਬੰਦਿਆਂ ਦੀਆਂ, ਸਿਆਸੀ ਪਾਰਟੀਆਂ ਦੀਆਂ ਸਿਫਤਾਂ ਕਰਦੇ ਫਿਰਨਗੇ ਤਾਂ ਨਿਕਲੂ ਕੀ? ਤੋ ਇਸ ਮਾਹੌਲ ਦੇ ਵਿੱਚ ਜਦੋਂ ਚਾਕਰੀ ਕਰਨ ਵਾਲੇ ਬੰਦੇ ਪੈਦਾ ਹੋ ਰਹੇ, ਜਦੋਂ ਸਾਰਾ ਕੁਝ ਧਰਮ ਦੇ ਖੇਤਰ 'ਚ ਤੇ ਰਾਜਨੀਤਿਕ ਖੇਤਰ 'ਚ ਨਾ ਲੀਡਰਾਂ ਤੋਂ ਤੇ ਨਾ ਹੀ ਉਹਨਾਂ ਦੀਆਂ ਪੁੱਛਾਂ ਜਿਹੜੇ ਬਣੇ ਹੋਏ ਨੇ ਉਹਨਾਂ ਤੋਂ ਕੋਈ ਆਸ ਆ, ਤਾਂ ਇਸ ਮਾਹੌਲ ਵਿੱਚ ਆਪਾਂ ਜੇ ਕਹੀਏ ਵੀ ਅਰਦਾਸ ਕਰਿਆ ਕਰੋ, ਅਰਦਾਸਾਂ ਅਰਦੂਸਾਂ ਨਾਲ ਕੀ ਹੋ ਜੂ ਜੀ? ਆਪਾਂ ਨੂੰ ਤਾਂ ਬਾਹਮਣਾ ਵਾਂਗੂ ਲਾਰਾ ਨਹੀਂ ਲਾਇਆ ਹੋਇਆ 10ਵੇਂ ਪਾਤਸ਼ਾਹ ਨੇ। ਆਪਾਂ ਨੂੰ ਤਾਂ ਕਿਹਾ ਨਹੀਂ ਹੈਗਾ ਜਿਵੇਂ ਕ੍ਰਿਸ਼ਨ ਨੇ ਕਿਹਾ ਹੋਇਆ ਵੀ ਜਦੋਂ ਧਰਤੀ ਤੇ ਪਾਪ ਵੱਧ ਜਾਂਦੇ ਆ, ਬਾਹਮਣਵਾਦ ਨੂੰ ਖਤਰਾ ਹੋ ਜਾਂਦਾ, ਉਦੋਂ ਫਿਰ ਮੈਂ ਆ ਕੇ ਸਾਰਾ ਕੁਝ ਠੀਕ ਕਰ ਜਾਣਾ। ਸਾਨੂੰ ਤਾਂ ਇੱਥੇ ਕਈ ਕਹਿਣਗੇ ਭਿੰਡਰਾਂ ਵਾਲਿਆ ਆ ਜਾ, ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ। ਭਾਈ ਉਹ ਬਾਜ, ਉਹ ਭਿੰਡਰਾਂ ਵਾਲਾ ਸਾਨੂੰ ਆਪਦੇ ਅੰਦਰੋਂ ਹੀ ਪੈਦਾ ਕਰਨਾ ਪੈਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖਬਰ ਦੀ ਖਬਰ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਤੇ ਚਰਚਾ ਤਾਂ ਕਰਨੀ ਹੋਈ ਹੈ, ਪਰ ਇੱਕ ਗੱਲ ਵਾਰ-ਵਾਰ ਅੱਜ ਸਵੇਰ ਤੋਂ ਹੀ ਮੇਰੇ ਦਿਮਾਗ ਵਿੱਚ ਘੁੰਮ ਰਹੀ ਹੈ, ਕਿਉਂਕਿ ਭਾਰਤ ਵਿੱਚ ਹੱਦਬੰਦੀ ਹੋਣ ਜਾ ਰਹੀ ਆ। ਜਾਣੀ ਕਿ ਨਵੇਂ ਸਿਰਿਓਂ ਲੋਕ ਸਭਾ ਜਾਂ ਪਾਰਲੀਮੈਂਟ ਦੀ ਜਿਹੜੇ ਮੈਂਬਰਾਂ ਦੀ ਸਾਰੀ ਗਿਣਤੀ ਮਿਣਤੀ ਆ, ਉਹਦੇ ਹਿਸਾਬ ਨਾਲ ਉਹਨਾਂ ਨੇ ਨਵੇਂ ਸਿਰਿਓਂ ਹੱਦਬੰਦੀ ਕਰਨੀ। ਤੇ ਇਹਦੇ ਵਿੱਚ ਉਹਨਾਂ ਨੇ ਬਹੁ ਗਿਣਤੀ ਨੇ, ਬ੍ਰਾਹਮਣਵਾਦ ਨੇ ਆਪਦੇ ਹਿਸਾਬ ਨਾਲ ਸਾਰੇ ਪੱਤੇ ਖੇਡਣੇ ਆ। ਤੇ ਸਾਫ਼ ਜੀ ਗੱਲ ਹੈ ਬਈ ਸਾਡੀ ਕੌਮ ਦਾ, ਸਾਡੇ ਹਿੱਤਾਂ ਦਾ ਨੁਕਸਾਨ ਹੋਣ ਜਾ ਰਿਹਾ। ਹੁਣ ਇਹ ਗੱਲਾਂ ਆਪਾਂ ਰੋਜ਼ ਕਰਦੇ ਹਾਂ ਵੀ 1947 ਮੌਕੇ ਸਾਡੇ ਜਿਹੜੇ ਲੀਡਰ ਸੀ ਉਹਨਾਂ ਨੇ ਫੁਕਰੀ ਮਾਰੀ ਵੀ ਸਾਡੀ ਤਾਂ ਜੀ ਬੜੀ ਵਧੀਆ ਉਹਨਾਂ ਨਾਲ ਗੱਲਬਾਤ, ਤਾਂ ਸਾਡੇ ਕੋਲੇ ਕੋਈ ਹੋਰ ਰਾਹ ਹੀ ਹੈ ਨਹੀਂ। ਆਪਾਂ ਤਾਂ ਜੀ ਹੁਣ ਇਹਨਾਂ ਨੇ ਆਪਾਂ ਨੂੰ ਕਿਹਾ ਹੈਗਾ ਵੀ ਭਾਰਤ 'ਚ ਤਾਂ ਕੋਈ ਕਾਨੂੰਨ ਹੀ ਨਹੀਂ ਉਦੋਂ ਪਹਿਲਾਂ ਪਾਸ ਹੋਊਗਾ ਜਿੰਨਾ ਟਾਈਮ ਸਿੱਖ ਨਹੀਂ ਉਹਨੂੰ ਮੰਨਦੇ। ਸਾਰੀਆਂ ਉਹ ਜਵਲੀਆਂ ਅਗਲਿਆਂ ਨੇ ਇੱਕ ਸਕਿੰਟ 'ਚ ਵਿੜਤੀਆਂ ਵੀ ਅਬ ਵਕਤ ਬਦਲ ਗਿਆ। ਸੋ ਰਾਜਨੀਤੀ ਵਿੱਚ ਜਿਹੜਾ ਬੰਦਾ ਅੰਨੀ ਦੇ ਤੇ ਯਕੀਨ ਕਰਦਾ ਹੁੰਦਾ, ਉਹਦੇ ਨਾਲ ਇਹੀ ਕੁੱਤੇ ਖਾਣੀ ਹੁੰਦੀ ਆ। 1947 ਮੌਕੇ ਦੀ ਸਾਡੀ ਲੀਡਰਸ਼ਿਪ ਨੇ ਸਾਨੂੰ ਹੱਥ ਪੈਰ ਬੰਨ੍ਹ ਕੇ ਬਘਿਆੜ ਦੇ ਮੂਹਰੇ ਸੁੱਟ ਦਿੱਤਾ। 1947 ਤੋਂ ਬਾਅਦ ਵਿੱਚ ਅਸੀਂ ਇੱਕ ਹੋਰ ਪਾਰ ਦੇਖਦੇ ਹਾਂ, ਜਦੋਂ 1995-96 ਵਾਲਾ ਦੌਰ ਆ, ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ, ਜਦੋਂ ਬਿਨਾਂ ਸ਼ਰਤ ਸਮਰਥਨ ਵਾਲੀ ਭਕਾਈ ਜਿਹੜੀ ਆ ਉਹ ਬਾਦਲ ਪਰਿਵਾਰ ਮਾਰਦਾ, ਤੇ ਫਿਰ ਉਹੀ ਕੁੱਤੇ ਖਾਣੀ ਜਿਹੜੀ 47 ਮੌਕੇ ਹੋਈ ਸੀ ਉਹੀ ਫੇਰ ਹੋਈ।
ਸਾਡੀ ਕੌਮ ਦੇ ਵਿੱਚ 1947 ਮੌਕੇ ਦੀ ਲੀਡਰਸ਼ਿਪ ਨੂੰ ਕੋਸਣ ਮੌਕੇ ਆਪਾਂ ਬਾਦਲ ਦਲ ਦੇ ਇਸ ਕਤਿੱਤਪੁਣੇ ਨੂੰ, ਇਸ ਕਰਤੂਤ ਨੂੰ ਪਤਾ ਨਹੀਂ ਕਿਉਂ ਛੱਡ ਦਿੰਨੇ ਆ, ਜਦੋਂ ਕਿ ਇਹ ਉਹਨੇ ਡਬਲ ਕੋਟ ਮਾਰਤਾ ਵੀ ਅਸੀਂ ਹੈਗੀ ਬੁੱਝੜ, ਸਾਨੂੰ ਅਕਲ ਨਹੀਂ ਹੈਗੀ, ਸਾਡੀ ਕੌਮ ਦਾ, ਸਾਡੇ ਪੰਜਾਬ ਦਾ ਘਾਣ ਹੁੰਦਾ ਹੋਈ ਜਾਵੇ, ਸਾਨੂੰ ਨਜ਼ਾਰੇ ਚਾਹੀਦੇ। ਸੋ ਵੱਡਾ ਬਾਦਲ ਆਪਦੀ ਹਿਸਟਰੀ ਦੇ ਵਿੱਚ ਇਹ ਲਿਖਾ ਗਿਆ ਕਿ ਦੇਖੋ ਜੀ, ਇਹ ਬੰਦਾ 5 ਵਾਰੀ ਮੁੱਖ ਮੰਤਰੀ ਬਣੇ, ਪਰ ਸਾਡੀ ਕੌਮ ਦਾ, ਸਾਡੇ ਸਾਰੇ ਕਾਸੇ ਦਾ ਜਿਹੜਾ ਘਾਣ ਉਹ ਕਰਨ ਦਾ ਪੱਕਾ ਇੰਤਜ਼ਾਮ ਉਹ ਕਰ ਗਿਆ। ਤੇ ਗਾਹਾਂ ਬੂਟਾ ਬੀਜਦਾ ਹੈਗਾ ਸੁਖਬੀਰ ਬਾਦਲ, ਤੇ ਗਾਹਾਂ ਇੱਕ ਸੈਨਾ ਖੜੀ ਕਰਤੀ ਆ, ਬਾਦਲ ਸੈਨਾ, ਜਿਹਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਸਿੱਖੀ ਜਾਂ ਸਿੱਖਾਂ ਦਾ ਕੀ ਬਣਦਾ ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਤਾਂ ਸੱਤਾ ਚਾਹੀਦੀ ਆ। ਤੇ ਚਾਹੇ ਉਸ ਸੱਤਾ ਦੇ ਮੌਕੇ ਪੰਥ ਦਾ ਬੇੜਾ ਗਰਕ ਹੋ ਜਾਵੇ, ਸਿੱਖ ਮਰ ਜਾਣ, ਜਾਂ ਨਰਕ ਧਾਰੀਏ ਜਾਂ ਸਿੱਖੀ ਦੇ ਦੁਸ਼ਮਣ ਸਿੱਖ ਕੌਮ ਦਾ ਜੋ ਮਰਜ਼ੀ ਹਾਲ ਕਰੀ ਜਾਣ, ਸਾਨੂੰ ਸੱਤਾ ਚਾਹੀਦੀ। ਹੁਣ ਜਿਹੜਾ ਇਸ ਤਰ੍ਹਾਂ ਦਾ ਜਦੋਂ ਕਿਸੇ ਕੌਮ ਦੇ ਲੀਡਰਾਂ ਦਾ ਹਾਲ ਹੋਵੇ ਤੇ ਕੌਮ ਅਗਲਾ ਕਮਲ ਇਹ ਕੁੱਟ ਰਹੀ ਹੋਵੇ ਵੀ ਜਿਹੜੇ ਕੌਮ ਨੂੰ ਸਮਰਪਿਤ ਸਿੱਖ ਨੇ ਉਹਨਾਂ ਦੀ ਗੱਲ ਹੀ ਨਾ ਸੁਣੇ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ 100% ਆਪਣੀ ਕੌਮ ਨੇ ਕੌਮ ਪ੍ਰਸਤ ਸਿੱਖਾਂ ਦੀ ਗੱਲ ਨਹੀਂ ਸੁਣੀ, ਪਰ ਇਹ ਵੀ ਆਪਣੇ ਸਾਹਮਣੇ ਆ ਕਿ ਵੱਡੀ ਗਿਣਤੀ ਵਿੱਚ ਭਾਰਤ ਮਾਤਾ ਕੀ ਜੈ ਵਾਲੇ ਪਾਸੇ ਹੀ ਸਿੱਖ ਭੁਗਤਦੇ ਰਹੇ ਆ 1947 ਤੋਂ ਹੁਣ ਤੱਕ। ਖਾਸ ਤੌਰ ਤੇ ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ 1984 ਤੋਂ ਬਾਅਦ ਵੀ ਭਾਰਤ ਮਾਤਾ ਕੀ ਜੈ ਕਹਿੰਦੇ ਆ। ਮੇਰਾ ਅਨਪੜ੍ਹ ਜਿਹਾ, ਦੇਸੀ ਜਿਹਾ, ਸਧਾਰਨ ਜਿਹਾ ਬਜ਼ੁਰਗ ਪਿਓ ਸੀ, ਮੈਂ ਹੈਰਾਨ ਹੋ ਜਾਂਦਾ ਵੀ ਕਿੰਨਾ ਸਪਸ਼ਟ ਸੀ। ਅਸੀਂ ਬਿਲਕੁਲ ਸਿੱਖਾਂ ਦੇ ਵਿੱਚੋਂ ਉਸ ਵਰਗ ਚੋਂ ਆਉਂਦੇ ਆ ਜਿਹੜਾ ਸਭ ਤੋਂ ਹੇਠਲਾ ਵਰਗ ਮੰਨਿਆ ਜਾ ਸਕਦਾ। ਬ੍ਰਾਹਮਣਵਾਦ ਦੀ ਮਨੂ ਸਿਮਰਤੀ ਵਾਲੀ ਵਰਣ ਵੰਡ ਆ ਜਿਹੜੀ, ਉਹਦੇ ਹਿਸਾਬ ਨਾਲ ਅਸੀਂ ਸਭ ਤੋਂ ਹੇਠਲੇ ਪੌੜੇ ਤੇ ਮੰਨੇ ਜਾ ਸਕਦੇ। ਮੇਰਾ ਤਾਇਆ ਹੁਣ ਮਰਨ ਤੱਕ ਜੁੱਤੀਆਂ ਗੰਢਦਾ ਹੁੰਦਾ ਸੀ, ਤੇ ਸਾਡੇ ਇਲਾਕੇ ਦੇ ਵਿੱਚ ਅਸੀਂ ਜੁੱਤੀਆਂ ਬਣਾਉਣ ਵਾਲਿਆਂ ਦਾ ਘਰ, ਚੰਮ ਰੰਗਣ ਵਾਲਿਆਂ ਦਾ ਘਰ ਅਸੀਂ ਹੁੰਦੇ ਸੀ। ਤੇ ਜਦੋਂ ਪਾਪਾ ਜੀ ਫੌਜ 'ਚ ਭਰਤੀ ਹੋਏ, ਸਾਡੇ ਘਰ 'ਚ ਥੋੜ੍ਹੀ ਜਿਹੀ ਖੁਸ਼ਹਾਲੀ ਆਈ, ਪਰ 84 ਦੇ ਅਟੈਕ ਤੋਂ ਬਾਅਦ 'ਚ ਉਹਨਾਂ ਵਾਲੇ ਪਾਸੇ ਬਗਾਵਤ ਤਾਂ ਨਹੀਂ ਹੋਈ, ਪਰ ਉਹਨਾਂ ਨੇ ਥੋੜ੍ਹੇ ਟਾਈਮ ਬਾਅਦ ਹੀ ਆਪਦੀ ਜਿਹੜੀ ਸੀ ਦਸੰਬਰ 'ਚ ਮੇਰੇ ਖਿਆਲ 'ਚ ਉਹ ਆ ਗਏ ਸੀ ਘਰੇ। ਤੇ ਜਦੋਂ ਉਹ ਆਏ ਨੇ ਉਦੋਂ ਤੋਂ ਉਹਨਾਂ ਨੂੰ ਇਹ ਗੱਲ ਦਾ ਬੜਾ ਹੀ ਸੀਗਾ ਕਿ ਆਪਣੀ ਕੌਮ ਦਾ ਆਪਣਾ ਬੁਰਾ ਹਾਲ ਹੋ, ਕਿਉਂਕਿ ਫੌਜ ਵਿੱਚ ਰਹਿੰਦਿਆਂ ਉਹਨਾਂ ਨੇ ਬੜਾ ਕੁਛ ਦੇਖ ਲਿਆ ਸੀ, ਮਹਿਸੂਸ ਕਰ ਲਿਆ ਸੀ ਕਿ ਉੱਥੇ ਕੀ ਕੁਛ ਹੋ ਰਿਹਾ। ਜਿਹੜੀ ਗੱਲ ਮੈਂ ਇੱਥੇ ਪ੍ਰੋਗਰਾਮ ਦੇ ਵਿੱਚ ਕਹਿਣਾ ਹੁੰਦਾ, ਮੈਂ ਅਕਸਰ ਇੱਥੇ ਅੰਮ੍ਰਿਤਸਰ ਛਾਉਣੀ 'ਚ ਜਾਂਦਾ ਰਹਿੰਦਾ ਵਾਂ। ਇੱਥੇ ਸਾਡੇ ਕਈ ਰਿਸ਼ਤੇਦਾਰ ਫੌਜ 'ਚ ਨੇ, ਜਿਨ੍ਹਾਂ ਦੇ ਕਰਕੇ ਮੈਨੂੰ ਬਜ਼ੁਰਗਾਂ ਨੂੰ ਲੈ ਕੇ ਉਹਨਾਂ ਦੇ ਕੰਟੀਨ ਦੇ ਕੰਮ ਜਾਂ MH ਮਿਲਟਰੀ ਹਸਪੀਟਲ 'ਚ ਜਾਣਾ ਪੈਂਦਾ। ਉੱਥੇ ਬਹੁਤ ਵੱਡੀ ਗਿਣਤੀ ਵਿੱਚ ਉਮਰ ਦਰਾਜ ਫੌਜੀ ਦੇਖਦਾ, ਸਾਰਿਆਂ ਦੇ ਦਾੜੇ ਪ੍ਰਕਾਸ਼ ਨੇ, ਪੱਗਾਂ ਬੰਨੀਆਂ ਹੋਈਆਂ ਨੇ। ਜਾਣੀ ਕਿ ਪਹਿਲਾਂ ਫੌਜ ਦੇ ਵਿੱਚ ਇਹ ਯਕੀਨਨ ਬਣਾਇਆ ਜਾਂਦਾ ਸੀ ਵੀ ਜਿਹੜਾ ਸਿੱਖ ਫੌਜੀ ਆ ਉਹ ਘੱਟੋ ਘੱਟ ਜਿਹੜੀਆਂ ਸਿੱਖ ਰਹੁ ਰੀਤਾਂ ਨੇ, ਮਤਲਬ ਕੇਸ ਵਗੈਰਾ, ਇਹ ਸਾਰਾ ਕੁਝ ਲਾਜ਼ਮੀ ਪੱਗ ਉਹਦੇ ਹੋਊਗੀ। ਇੱਕ ਵਾਰੀ ਖੁਸ਼ਵੰਤ ਸਿੰਘ ਨੇ ਜਦੋਂ ਇਹ ਗੱਲ ਲਿਖੀ ਸੀ 72-73 ਦੇ ਵਿੱਚ, ਤੇ ਉਦੋਂ ਬੜਾ ਰੌਲਾ ਪਿਆ ਸੀ ਵੀ ਸਰਕਾਰ ਨੇ ਸਿੱਖਾਂ ਦੇ ਵਿੱਚ ਇਹ ਗੱਲ, ਜਾਣੀ ਕਿ ਉਹਨਾਂ ਨੇ ਜਦੋਂ ਦੇਖਿਆ ਵੀ ਜਿਹੜਾ ਵੀ ਸਿੱਖ ਫੌਜ ਵਿੱਚ ਭਰਤੀ ਹੋ ਜਾਂਦਾ ਉਹ ਆਪਦੇ ਧਰਮ 'ਚ ਪ੍ਰਪੱਕ ਹੋ ਜਾਂਦਾ। ਬਹੁਤ ਵੱਡੀ ਗਿਣਤੀ ਵਿੱਚ ਗ੍ਰੰਥੀ, ਰਾਗੀ, ਢਾਡੀ, ਕਥਾ ਕੀਰਤਨ, ਕਵੀਸ਼ਰੀਏ ਜਿਹੜੇ ਨੇ ਉਹ ਫੌਜੀ ਬਣੇ। ਆਪਣੇ ਕਈ ਬੰਦੇ ਚਲੋ ਇਤਰਾਜ਼ ਕਰਦੇ ਨੇ, ਪਰ ਜਿਹੜੇ ਸਾਧ ਬਾਬੇ ਨੇ ਸਾਡੀ ਕੌਮ 'ਚ, ਸੰਤ ਮਹਾਂਪੁਰਸ਼, ਉਹ ਵੀ ਬਹੁਤ ਵੱਡੀ ਗਿਣਤੀ 'ਚ ਫੌਜ ਵਿੱਚੋਂ, ਕਿਉਂਕਿ ਉੱਥੇ ਡਿਸਿਪਲਿਨਡ ਲਾਈਫ ਜਿਉਂਦੇ ਜਿਉਂਦੇ ਉਹ ਬਣ ਗਏ। ਤੋਂ ਫੌਜ ਦੇ ਵਿੱਚ ਰਹਿੰਦਿਆਂ ਸਿੱਖੀ ਦਾ ਜੋ ਫਾਇਦਾ ਹੁੰਦਾ ਸੀ, ਜਾਂ ਰਿਟਾਇਰ ਹੋਣ ਤੋਂ ਬਾਅਦ ਹਰੇਕ ਸਿੱਖ ਫੌਜੀ ਇੱਕ ਕਮਾਲ ਦਾ ਵਧੀਆ ਸਿੱਖ ਬਣ ਜਾਂਦਾ ਸੀ, ਜਿਹਦੇ ਵਿੱਚ ਚੰਗਿਆਈ ਬਹੁਤ ਮਤਲਬ ਜ਼ਿਆਦਾ ਹੁੰਦੀ ਸੀ। ਉਹ ਗਲਤ ਗੱਲਾਂ ਬਰਦਾਸ਼ਤ ਨਹੀਂ ਸੀ ਕਰਦਾ। ਇਹ ਚੀਜ਼ ਜਿਹੜੀ ਸੀ ਸਾਡੇ ਦੁਸ਼ਮਣ ਨੂੰ ਚੁੱਭਦੀ ਸੀ। ਉਹਨਾਂ ਨੇ ਫਿਰ ਨਿਯਮ ਢਿੱਲੇ ਕੀਤੇ, ਜਿਹਦਾ ਨਤੀਜਾ ਕੀ ਨਿਕਲਿਆ ਵੀ ਅੱਜ ਜਿਹੜੇ ਮੁੰਡੇ ਸਾਡੇ ਫੌਜ ਚੋਂ ਭਰਤੀ ਹੋਣ ਤੋਂ ਬਾਅਦ ਰਿਟਾਇਰ ਹੁੰਦੇ ਆ, ਉਹ ਦਾੜੀਆਂ ਕੱਟਣ 'ਚ ਜਾਂ ਸਿਰ ਮੁੰਨਣ 'ਚ ਕੋਈ ਬਹੁਤੀ ਸ਼ਰਮ ਨਹੀਂ ਮੰਨਦੇ। ਪਹਿਲਾਂ ਕੋਈ ਕਟਾਉਂਦਾ ਹੀ ਨਹੀਂ ਸੀ ਹੁੰਦਾ, ਹੁਣ ਕੋਈ ਰੱਖਦਾ ਹੀ ਨਹੀਂ। ਮਤਲਬ ਫੌਜ ਦਾ ਇਹ ਜਿਹੜਾ ਸਿਸਟਮ ਬਣਿਆ, ਇਹ ਕਿਹਨੇ ਬਣਾਇਆ? ਮੇਰਾ ਇੱਕ ਮਿੱਤਰ ਆ, ਕਲਾਲ ਮਾਜਰਾ ਪਿੰਡ ਆ, ਸੰਗਰੂਰ ਜ਼ਿਲ੍ਹੇ 'ਚ, ਰਾਏਕੋਟ ਦੇ ਕੋਲ। ਉਹਦਾ ਹਰਪ੍ਰੀਤ ਸਿੰਘ ਮੇਰੇ ਦੋਸਤ ਦਾ ਨਾਂ ਆ, ਤੇ ਉਹਦੇ ਪਿਤਾ ਜੀ ਆ ਜਿਹੜੇ,
ਉਹਨਾਂ ਦਾ ਨਾਂ ਸੁਰਜੀਤ ਸਿੰਘ ਸੀ। ਸੰਤ ਸੁਰਜੀਤ ਸਿੰਘ ਕਲਾਲ ਮਾਜਰੇ ਵਾਲੇ ਬਚਦੇ ਸੀ। ਉਹ ਆਪਦੇ ਘਰੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਦੇ ਸੀ। ਜਦੋਂ ਉਹਦਾ ਭੋਗ ਪੈਂਦਾ ਸੀ ਫਿਰ ਦੂਜਾ, ਫਿਰ ਤੀਜਾ, ਇਸ ਤਰ੍ਹਾਂ ਲੜੀਵਾਰ ਚੱਲਦਾ ਸੀ। ਜਦੋਂ 101 ਅਖੰਡ ਪਾਠ ਹੋ ਜਾਂਦੇ ਸੀ ਉਦੋਂ ਵੱਡਾ ਸਮਾਗਮ ਉਹ ਕਲਾਲ ਮਾਜਰੇ ਆਪਦੇ ਘਰ ਕਰਦੇ ਸੀ ਤੇ ਉੱਥੇ ਜਿਹੜੀ ਉਹਨਾਂ ਦੀ ਸਿੱਖੀ ਸੇਵਕੀ ਸੀ ਉਹ ਸਾਰੇ ਆਉਂਦੇ ਸੀ। ਹੁਣ ਹੈਰਾਨੀ ਦੀ ਗੱਲ ਇਹ ਆ ਵੀ ਇਹ ਪੰਡਤ ਪਰਿਵਾਰ ਆ। ਜਿਹੜਾ ਸੰਤ ਸਰਜੀਤ ਸਿੰਘ ਆ ਇਹ ਪੰਡਤ ਆ, ਪਰ ਉਹ ਜਿਹੜਾ ਸੀਗਾ ਇਸ ਤਰੀਕੇ ਨਾਲ ਪਾਠ ਅਖੰਡ ਪਾਠ ਸਾਹਿਬ ਕਰਦੇ ਕਰਾਉਂਦੇ ਸੀ। ਤੋਂ ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚ ਉਹਨਾਂ ਦੇ ਬੇਟੇ ਸੀ ਉਹ ਤਿੰਨੇ ਹੀ ਉਹ ਮਤਲਬ ਸਾਬਤ ਸੂਰਤ ਸਿੱਖ ਸੀ। ਜਿਹੜਾ ਹਰਪ੍ਰੀਤ ਸਿੰਘ ਸੀ ਉਹ ਸਾਡੇ ਸਰਕਲ ਚ ਆ ਗਿਆ, ਫੈਡਰੇਸ਼ਨ ਦੇ ਸੰਪਰਕ ਚ ਆ ਗਿਆ ਤੇ ਉਹਨੇ ਬਾਅਦ ਵਿੱਚ ਸਾਡੇ ਨਾਲ ਵਿਚਰਦਿਆਂ, ਕਿਉਂਕਿ ਦਾੜਾ ਕੇਸ ਤਾਂ ਪਹਿਲਾਂ ਸੀ, ਉਹਨੇ ਅੰਮ੍ਰਿਤ ਵੀ ਛਕ ਲਿਆ। ਵਕਤ ਦਾ ਕੁਝ ਮੋੜ ਇਹੋ ਜਿਹਾ ਹੋਇਆ, ਅਸੀਂ ਵੀ ਸੋਚਿਆ ਵੀ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਕਿਸੇ ਪੰਗੇ 'ਚ ਨਾ ਫਸ ਜੇ, ਉਹਨੂੰ ਅਸੀਂ ਥੋੜਾ ਜਿਹਾ ਦੂਰੀ ਬਣਾਉਣੀ ਚਾਹੀ ਤੇ ਉਹ ਘਰਦਿਆਂ ਨੇ ਵੀ ਸੋਚਿਆ ਤੇ ਉਹਨੂੰ ਫੌਜ ਵਿੱਚ ਭਰਤੀ ਕਰਾਤਾ। ਜਦੋਂ ਉਹਨੂੰ ਫੌਜ 'ਚ ਭਰਤੀ ਕਰਾਤਾ ਤਾਂ ਉਹਦੀ ਜਿਹੜੀ ਜਮਾਤ ਸੀ ਪੰਡਤ ਹੋਣ ਕਰਕੇ ਉਹਨੂੰ ਪੰਡਤਾਂ ਵਾਲੀ ਜਿਹੜੀ ਫੌਜ ਹੋਣੀ ਆ ਕੋਈ ਉਹਦੇ 'ਚ ਉਹਨੂੰ ਭੇਜਿਆ। ਉੱਥੇ ਪੰਗਾ ਪਾ ਕੇ ਬਹਿ ਗਏ। ਉਹ ਕਹਿੰਦੇ ਵੀ ਤੂੰ ਕਿਰਪਾਨ ਕਾਹਤੋਂ ਪਾਈ ਫਿਰਦਾ। ਹੁਣ ਉਹ ਇੱਥੇ ਅੰਮ੍ਰਿਤਧਾਰੀ ਸੀ ਸਾਡੇ ਨਾਲ, ਉਹ ਕਹਿੰਦੇ ਵੀ ਤੂੰ ਇਹ ਪਾ ਕੇ ਨਹੀਂ ਆਉਣੀ, ਪਰ ਉਹ ਪਾਉਂਦਾ ਰਿਹਾ ਉੱਥੇ। ਉਹਦਾ ਬਹੁਤ ਉਹਨੇ ਲੜਾਈ ਲੜੀ ਪੂਰੀ ਪੰਡਤਾਂ ਦੇ ਮੁੰਡੇ ਨੇ, ਹਰਪ੍ਰੀਤ ਸਿੰਘ ਨੇ, ਸਾਡੇ ਯਾਰ ਨੇ। ਤੇ ਜਦੋਂ ਅਸੀਂ ਉਹਦੀਆਂ ਗੱਲਾਂ ਕਰਦੇ ਆ ਅੱਜ ਵੀ ਮਨ ਭਰ ਆਉਂਦਾ ਵੀ ਇੱਕ ਪਾਸੇ ਸਾਡੇ ਸਿੱਖਾਂ ਦੇ ਘਰੇ ਜੰਮੇ ਹੋਏ ਮੁੰਡੇ ਜਿਹੜੇ ਸਕੈਂਟ ਲਾਉਂਦੇ ਨੇ ਬਾਣੀ ਉੱਤੇ, ਬਾਣੇ ਉੱਤੇ, ਸਿੱਖੀ ਉੱਤੇ ਕਿੰਤੂ ਪਰੰਤੂ ਕਰਨ ਨੂੰ, ਇੱਕ ਪਾਸੇ ਪੰਡਤਾਂ ਦਾ ਹਰਪ੍ਰੀਤ ਸਿੰਘ ਜਿਹੜਾ ਡਟ ਕੇ ਲੜਿਆ ਤੇ ਉੱਥੇ ਉਹਦੇ ਕਈ ਵਾਰੀ ਪਿੱਠੂ ਲਾਇਆ ਗਿਆ, ਕਈ ਵਾਰੀ ਉਹਨੂੰ ਸਜ਼ਾ ਮਿਲੀ, ਪਰ ਉਹਨੇ ਕਿਹਾ ਵੀ ਮੈਂ ਇਹ ਨਹੀਂ ਕਰ ਸਕਦਾ, ਮੈਂ ਤਾਂ ਇਹਨੂੰ ਪਾ ਕੇ ਰੱਖੂੰਗਾ ਜਿਹੜਾ ਸ੍ਰੀ ਸਾਹਿਬ ਪੰਜ ਕਕਾਰ। ਅਖੀਰ ਉਹ ਉੱਥੋਂ ਭਗੌੜਾ ਹੋ ਗਿਆ। ਰਾਜਸਥਾਨ ਚ ਉਹਨਾਂ ਦੀ ਚੱਲਦੀ ਸੀ ਟ੍ਰੇਨਿੰਗ, ਰੰਗਰੂਟੀ ਜਿਹਨੂੰ ਕਹਿੰਦੇ ਆ, ਉਹ ਤੋਂ ਭੱਜ ਗਿਆ ਤੇ ਉਹ ਇੱਥੇ ਮੇਰੇ ਕੋਲ ਆ ਗਿਆ। ਫਿਰ ਉਹਨੂੰ ਫੌਜ ਵਾਲੇ ਲੱਭਣ ਆਏ, ਫਿਰ ਉਹਨੂੰ ਫੜ ਕੇ ਲੈ ਗਏ ਤੇ ਉੱਥੇ ਉਹਨੂੰ ਫਿਰ ਸਜ਼ਾ ਸੁਜਾ ਮਿਲੀ। ਫਿਰ ਥੋੜਾ ਜਿਹਾ ਟਾਈਮ ਪਰ ਉਹਦਾ ਉੱਥੇ ਪੰਗਾ ਪਿਆ ਹੀ ਰਿਹਾ। ਉਹਨੇ ਕੀ ਨੌਕਰੀ ਕਰਨੀ ਸੀਗੀ, ਫਿਰ ਉਹ ਮਤਲਬ ਉਹਦਾ ਉੱਥੇ ਮਨ ਹੀ ਨਹੀਂ ਸੀ ਮਿਲਦਾ। ਉਹ ਕਹਿੰਦੇ ਸੀ ਤੂੰ ਪੰਡਤਾਂ ਤੇ ਪੰਡਤਾਂ ਵਾਲੇ ਹਿਸਾਬ ਕਿਤਾਬ 'ਚ ਚੱਲ, ਤੂੰ ਫੌਜ ਦੇ ਵਿੱਚ ਜਿਹੜੇ ਪੰਡਤ ਜਿਵੇਂ ਹੁੰਦੇ ਆ। ਤੇ ਉਹ ਕਹਿੰਦਾ ਸੀ ਮੈਂ ਅੰਮ੍ਰਿਤਧਾਰੀ ਸਿੰਘ ਆ ਤੇ ਮੈਂ ਏਦਾਂ ਹੀ ਰਹਿਣਾ। ਤੋ ਅਸੀਂ ਉਹਦੀ ਗੱਲ ਸੁਣਾ ਕੇ ਜਾਂ ਸੁਣ ਕੇ ਆਪਦੇ ਆਪ ਨੂੰ ਵੀ ਯਾਰ ਆਪਾਂ ਤਾਂ ਸਿੱਖਾਂ ਦੇ ਘਰੇ ਜੰਮੇ ਹੋਏ ਆ। ਉਹ ਜੇਕਰ ਇਹ ਸਾਡਾ ਧਰਮ ਜਾਂ ਧਰਮ ਦੀ ਰਹੁ ਰੀਤ ਇੰਨੀ ਮਹਾਨ ਆ ਬਈ ਪੰਡਤਾਂ ਦੇ ਜਾਂ ਗੈਰ ਸਿੱਖਾਂ ਦੇ ਬੱਚਿਆਂ ਨੂੰ ਵੀ ਸਿੱਖੀ ਦੇ ਲਈ ਲੜਨਾ ਮਰਨਾ, ਸਿੱਖ ਆਦਰਸ਼ ਲਈ, ਸਿੱਖ ਸੰਕਲਪ ਲਈ ਇਸ ਤਰੀਕੇ ਨਾਲ ਕਰਨਾ ਸਿਖਾਉਂਦੀ ਆ, ਤਾਂ ਇਹ ਕਿੰਨੀ ਮਹਾਨ ਚੀਜ਼ ਆ। ਪਰ ਜੇ ਅੱਜ ਸਾਡੇ ਘਰਾਂ 'ਚ, ਸਾਡੇ ਆਲੇ ਦੁਆਲੇ ਦੇ ਵਿੱਚ ਸਿੱਖਾਂ ਦੇ ਬੱਚੇ ਸਿੱਖੀ ਨੂੰ ਤਿਆਗ ਰਹੇ ਨੇ, ਸਿੱਖੀ ਤਿਆਗਣ ਤੋਂ ਭਾਵ ਬਈ ਅੰਮ੍ਰਿਤ ਛਕਣ ਤੋਂ ਬਹਾਨੇ ਬਣਾਉਂਦੇ ਆ, ਕੇਸ ਦਾੜਾ ਰੱਖਣ ਤੋਂ ਬਹਾਨੇ ਬਣਾਉਂਦੇ ਆ, ਤੇ ਉਸ ਤੋਂ ਅੱਗੇ ਬਈ ਵਿਚਾਰਾਂ ਦਾ ਪਤਤਪੁਣਾ, ਜਿਹੜਾ ਕਕਾਰਾਂ ਦਾ ਪਤਤਪੁਣਾ ਨਾ ਵੀ ਕਕਾਰ ਤਿਆਗਣੇ, ਉਹਦੇ ਨਾਲੋਂ ਵੀ ਖਤਰਨਾਕ ਆ ਵਿਚਾਰਾਂ ਦਾ ਪਤਤਪੁਣਾ। ਇਹ ਉਦੋਂ ਵੀ ਖਤਰਨਾਕ ਆ। ਮੈਂ ਬੜੇ ਇਹੋ ਜਿਹੇ ਲੋਕ ਜਾਣਦਾ ਜੀ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਕੰਠ ਹੋਣਾ, ਪਰ ਜਦੋਂ ਵਿਚਾਰਾਂ ਦੀ ਗੱਲ ਆਉਂਦੀ ਆ ਉਹ ਕੇਸਾਧਾਰੀ ਬਾਹਮਣ ਨੇ, ਕੇਸਾਧਾਰੀ ਹਿੰਦੂ ਨੇ। ਤੇ ਇਹੋ ਜਿਹਾ ਹਰਪ੍ਰੀਤ ਸਿੰਘ ਵਰਗੇ ਸਾਡੇ ਯਾਰ ਵਰਗੇ ਹਿੰਦੂਆਂ ਦੇ ਘਰੇ ਜੰਮੇ ਹੋਏ ਵੀ ਹੈਗੇ ਜਿਨ੍ਹਾਂ ਦੀ ਸਿੱਖੀ ਨਾਲ ਇਹੋ ਜਿਹੀ ਇਸ਼ਕ ਵਾਲੀ ਗੱਲ ਆ ਵੀ ਬਾਤਾਂ ਹੀ ਕੁਝ ਹੋਰ ਨੇ। ਪੰਡਤ ਮੋਹਰ ਸਿੰਘ ਜਿਹੜਾ 1984 ਚ ਆਪਦੀਆਂ 2 ਧੀਆਂ ਤੇ ਆਪਦੀ ਸਿੰਘਣੀ ਸਮੇਤ ਕੌਮ ਦੇ ਲੇਖੇ ਲੱਗ ਗਿਆ। ਉਹ ਇੱਥੇ ਤਲਵੰਡੀ ਹੈਗਾ ਧਾਰੀਵਾਲ, ਸੋਹੀਆਂ ਧਾਰੀਵਾਲ ਦੇ ਕੋਲ ਸੋਹਲ ਪਿੰਡ ਆ, ਮੇਰਾ ਮਿੱਤਰ ਆ ਸੋਹਲ। ਉੱਥੇ ਅਸੀਂ ਰਾਤ ਨੂੰ ਉਹਦਾ ਘਰ ਦੇਖਣ ਗਏ। ਉਹਦਾ ਨਾਂ ਉੱਥੇ ਜਿਨ੍ਹਾਂ ਨੇ ਉਹਦਾ ਘਰ ਥਾਂ ਲਿਆ ਹੋਇਆ ਪੰਡਤ ਮੋਹਰ ਸਿੰਘ ਦਾ, ਉਹ ਕਹਿੰਦੇ ਜੀ ਸ਼ਿਵ ਦੱਤ ਜਾਂ ਏਦਾਂ ਦਾ ਨਾਂ ਦੱਤ ਸੀ ਇਹਦੇ ਮਗਰ ਲੱਗਿਆ ਹੁੰਦਾ। ਤੇ ਇਹਨੇ ਫਿਰ ਅੰਮ੍ਰਿਤ ਛਕ ਲਿਆ, ਸਿੰਘ ਸੱਦ ਲਿਆ। ਤੇ ਜਿਨ੍ਹਾਂ ਕੋਲੋਂ ਇਹ ਰਹਿ ਕੇ ਬਾਣੀ ਪੜ੍ਹੀ ਜਾਂ ਸਿੱਖੀ ਉਹ ਸੂਰੋ ਪੱਡਾ ਪਿੰਡ ਵਾ ਮਹਿਤਾ ਚੌਂਕ ਦੇ ਕੋਲ। ਤੇ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ ਵਾਲੇ, ਉਹ ਵੀ ਬੜੇ ਪੰਥ ਦੇ ਵਿਦਵਾਨ ਸੱਜਣ ਨੇ। ਉਹਨਾਂ ਕੋਲੋਂ ਉਹਨਾਂ ਨੇ ਸਿੱਖਿਆ ਤੇ ਬਾਅਦ ਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਇੱਥੇ ਦਰਬਾਰ ਸਾਹਿਬ ਜੂਝ ਕੇ ਸ਼ਹੀਦ ਹੋਇਆ ਪੰਡਤਾਂ ਦਾ, ਪੰਡਤ ਮੋਹਰ ਸਿੰਘ। ਫਿਰ ਉਹਦਾ ਜਿਹੜਾ ਸਹੁਰਾ ਵਾ, ਉਹਦੇ ਸਹੁਰਾ ਪਰਿਵਾਰ ਬਾਬੇ ਬਕਾਲੇ ਦੇ ਨਾਲ ਪਿੰਡ ਆ, ਉਹ ਪਿੰਡ ਦਾ ਸਰਪੰਚ ਸੀ ਬਿਹਾਰੀ ਲਾਲ ਸ਼ਾਇਦ ਦਾ ਨਾਂ ਸੀ। ਗਾਹਾਂ ਉਹਦੇ ਦੋਨੇ ਸਾਲੇ ਵੀ ਅੰਮ੍ਰਿਤਧਾਰੀ ਸਿੰਘ ਤੇ ਖਾੜਕੂ ਸੰਘਰਸ਼ ਵਿੱਚ ਭਾਈ ਬਖਸ਼ੀਸ਼ ਸਿੰਘ ਦੇ ਨਾਂ ਦੇ ਉੱਤੇ ਕਮਾਲਾਂ ਕਰਨ ਵਾਲਾ ਪੰਡਤ ਮੋਹਰ ਸਿੰਘ ਦਾ, ਉਹ ਵੀ ਪੰਡਤਾਂ ਦਾ। ਗਾਹਾਂ ਉਹਨਾਂ ਦੀ ਜਾਣੀ ਕਿ ਪੰਡਤ ਮੋਹਰ ਸਿੰਘ ਦੇ ਜਿਹੜੀ ਸਮਝ ਲਓ ਵੀ ਸਾਲੀ ਸੀਗੀ,
ਜਿੱਥੇ ਉਹ ਵਿਆਹੀ ਗਈ ਆ ਉਹਨਾਂ ਦੇ ਪਰਿਵਾਰ ਦੇ ਵੀ ਘੱਟੋ ਘੱਟ 6 ਸਿੰਘ ਮੈਨੂੰ ਲੱਗਦਾ ਉਹਨਾਂ ਦੇ ਘਰ ਦੇ ਸ਼ਹੀਦ ਹੋਏ ਨੇ। ਸੋ ਪੰਡਤਾਂ ਦੇ ਇਸ ਪਰਿਵਾਰ ਦੀ ਲੜੀ ਬਾਰੇ ਪਿੱਛੇ ਜੇ ਸਾਡੇ ਇੱਕ ਮਿੱਤਰ ਨੇ ਵੀਡੀਓ ਬਣਾਈ ਸਾਰੇ ਪਰਿਵਾਰਕ ਮੈਂਬਰਾਂ ਦੀ, ਤੇ ਉਹ ਜਿਹੜੀ ਉਹਨਾਂ ਦੀ ਪੰਡਤ ਮੋਹਰ ਸਿੰਘ ਦੇ ਪਰਿਵਾਰ ਦੀ ਸਾਰੀ ਹਿਸਟਰੀ ਆ, ਉਹ ਪੰਡਤ ਨੇ ਉਹ ਸਿੱਖੀ ਲਈ ਇਸ ਤਰੀਕੇ ਨਾਲ। ਇੱਕ ਰਾਮਪੁਰਾ ਫੂਲ ਤੋਂ ਆ ਮੇਰਾ ਮਿੱਤਰ ਤਵਾੜੀ ਪ੍ਰਦੀਪ ਸਿੰਘ ਤਵਾੜੀ, ਪ੍ਰਦੀਪ ਕੁਮਾਰ ਤਵਾੜੀ, ਉਹਦਾ ਚਾਚਾ ਬਲਦੀਪ ਕੁਮਾਰ ਫੂਲ ਹੁੰਦਾ ਸੀ, ਤੇ ਉਹ ਬਲਦੀਪ ਸਿੰਘ ਫੂਲ ਬਣ ਕੇ ਪੰਡਤਾਂ ਦਾ ਮੁੰਡਾ। ਜਦੋਂ ਹਰ ਸਾਲ ਉਹ ਸ਼ਹੀਦੀ ਦਿਹਾੜਾ ਮਨਾਉਂਦੇ ਆ ਬਲਦੀਪ ਸਿੰਘ ਫੂਲ ਦਾ, ਤਾਂ ਉੱਥੇ ਅਸੀਂ ਬੜਾ ਜਾ ਕੇ ਮਹਿਸੂਸ ਕਰਦੇ ਆ ਵੀ ਇੱਥੇ ਸਾਰੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਪੰਡਤ ਆਏ ਹੁੰਦੇ ਨੇ, ਤੇ ਅਸੀਂ ਉੱਥੇ ਸਿੱਖ ਫਲਸਫੇ ਅਨੁਸਾਰ ਜਾਂ ਸਿੱਖ ਸੰਘਰਸ਼ ਅਨੁਸਾਰ ਆਪਦੀ ਗੱਲ ਕਰਨੀ ਹੁੰਦੀ ਆ। ਤੇ ਪਰ ਸਵਾਦ ਆ ਜਾਂਦਾ ਜਦੋਂ ਉਹ ਕਹਿੰਦੇ ਨੇ ਵੀ ਨਹੀਂ, ਤੁਸੀਂ ਝਿਜਕੋ ਨਾ, ਜਿਹੜਾ ਵੀ ਤੁਹਾਡੇ ਨਾਲ ਬਾਹਮਣ ਨੇ, ਹਿੰਦੂ ਨੇ, ਇੰਡੀਆ ਨੇ ਕੀਤਾ, ਤੁਸੀਂ ਆਪਦੀ ਗੱਲ ਪੂਰੀ ਠੋਕ ਵਜਾ ਕੇ ਕਰੋ। ਤੇ ਆ ਜਿਹੜਾ ਕਿਸਾਨ ਯੂਨੀਅਨ ਦਾ ਲੀਡਰ ਵਾ ਫੂਲ, ਸਰਜੀਤ ਸਿੰਘ ਫੂਲ, ਉਹ ਉਸੇ ਪਿੰਡ ਦਾ। ਪਿਛਲੇ ਸਾਲ ਜਦੋਂ ਮੈਂ ਉੱਥੇ ਬਰਸੀ ਤੇ ਗਿਆ ਬਲਦੀਪ ਸਿੰਘ ਫੂਲ ਦੀ, ਤੇ ਉਹ ਵੀ ਉੱਥੇ ਬੋਲ ਕੇ ਆਪਦਾ ਪਿੰਡ ਹੁਣ ਕਰਕੇ ਜਾਣੀ ਕਿ ਉਹ ਨਿਕਲ ਰਿਹਾ ਸੀਗਾ ਰਸਤੇ ਚੋਂ, ਉਹਨੇ ਮੈਨੂੰ ਦੱਸਿਆ ਵੀ ਸਰਜੀਤ ਸਿੰਘ ਫੂਲ ਕਹਿੰਦਾ ਵੀ ਮੈਂ ਉਹਦੇ ਨਾਲ ਹੀ ਹੁੰਦਾ ਸੀ, ਅਸੀਂ ਇਕੱਠੇ ਪੜ੍ਹਦੇ ਰਹੇ ਆ, ਤੇ ਬਲਦੀਪ ਸਿੰਘ ਖਾੜਕੂ ਲਹਿਰ 'ਚ ਚਲੇ ਗਿਆ। ਚਲੋ ਮੈਂ ਕਿਸਾਨ ਯੂਨੀਅਨ ਦੇ ਵਿੱਚ ਹੁਣ ਸਰਗਰਮ ਆ, ਪਰ ਅਸੀਂ ਦੋਨੇ ਬਚਪਨ ਤੋਂ ਇਕੱਠੇ ਮਿੱਤਰ ਰਹੇ ਆ, ਤੇ ਬੜਾ ਘੈਂਟ ਬੰਦਾ ਸੀ ਤੁਹਾਡਾ, ਏਦਾਂ ਗੱਲਾਂ ਮਤਲਬ ਕਰੇ। ਮੇਰਾ ਇਹ ਗੱਲ ਦੱਸਣ ਤੋਂ ਭਾਵ ਇਹ ਆ ਵੀ ਇੱਕ ਪਾਸੇ ਪੰਡਤ ਜਾਂ ਗੈਰ ਸਿੱਖ ਪਰਿਵਾਰਾਂ ਦੇ ਬੱਚੇ ਕੌਮ ਦੇ ਲੇਖੇ ਲੱਗ ਰਹੇ ਨੇ, ਇੱਕ ਪਾਸੇ ਸਾਡੀ ਕੌਮ ਦੀਆਂ ਜੜ੍ਹਾਂ ਵੱਢਣ ਲਈ ਸਿੱਖਾਂ ਦੇ ਘਰੇ ਜੰਮੇ ਹੋਏ ਬੰਦਿਆਂ ਨੇ ਹੀ ਫੱਟੇ ਚੱਕੇ ਪਏ ਨੇ। ਕੱਲ ਜਿਹੜਾ ਪਟਨਾ ਸਾਹਿਬ ਆ, ਤਖਤ ਸ੍ਰੀ ਪਟਨਾ ਸਾਹਿਬ, ਉੱਥੇ ਕਥਾ ਕਰਨ ਮੌਕੇ ਇੱਕ ਜਿਹੜਾ ਹੈਗਾ ਉੱਥੇ ਕਥਾਵਾਚਕ ਸਤਨਾਮ ਸਿੰਘ ਪਟਨਾ ਸਾਹਿਬ ਵਾਲਾ, ਉਹਨੇ ਉੱਥੇ ਬਸ ਕਿਹਾ ਵੀ ਬੀਜੇਪੀ ਜਿਹੜੀ ਆ ਉਹਨੇ ਮਤਲਬ ਜਿਵੇਂ ਸਿੱਖੀ ਬਚਾਈ ਹੋਈ ਆ, ਉਹ ਤਾਂ ਜੀ ਬਹੁਤ ਮਹਾਨ ਆ, ਨਿਤਿਸ਼ ਕੁਮਾਰ ਬਹੁਤ ਘੈਂਟ ਆ, ਮੋਦੀ ਬੜਾ ਘੈਂਟ ਆ। ਜਾਣੀ ਕਿ ਸਤਨਾਮ ਸਿੰਘ ਨੇ ਪਟਨਾ ਸਾਹਿਬ ਤਖਤ ਉੱਤੇ ਕਥਾ ਕਰਦਿਆਂ ਹੋਇਆਂ ਅਕਾਲ ਦੀ ਪੂਜਾ, ਆਪਾਂ ਨੂੰ ਤਾਂ ਸਿਖਾਇਆ ਗਿਆ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਜਿਹੜੀ ਆਪਾਂ ਕਥਾ ਕਰਨੀ ਹੁੰਦੀ ਆ ਉਹਦੇ 'ਚ ਜਾਂ ਤਾਂ ਆਪਣਾ ਸਿੱਖ ਇਤਿਹਾਸ ਹੋਵੇ ਜਾਂ ਸਿੱਖ ਫਲਸਫਾ ਹੋਵੇ, ਪਰ ਉੱਥੇ ਉਹਨੇ ਬਹਿ ਕੇ ਮੋਦੀ ਦੀ, ਬੀਜੇਪੀ ਦੀ, RSS ਦੀ ਜਿਸ ਤਰੀਕੇ ਨਾਲ ਸਿਫਤ ਕੀਤੀ ਆ, ਜਿਸ ਤਰੀਕੇ ਨਾਲ ਨਿਤਿਸ਼ ਕੁਮਾਰ ਦੀਆਂ ਸਿਫਤਾਂ ਕੀਤੀਆਂ, ਆਮ ਦੁਨਿਆਵੀ ਬੰਦਿਆਂ ਦੀਆਂ, ਇਹ ਬਿਮਾਰੀ ਆ ਜਿਹੜੀ ਇਹ ਕਿੱਥੋਂ ਆਈ ਆ? ਆਪਣੇ ਬਹੁਤ ਸਾਰੇ ਸਿੰਘ ਅੱਜ ਉਸ ਸਤਨਾਮ ਸਿੰਘ ਨਾਂ ਦੇ ਪਟਨਾ ਸਾਹਿਬ ਵਾਲੇ ਕਥਾਵਾਚਕ ਨੂੰ ਅਵਾ-ਤਵਾ ਸੋਸ਼ਲ ਮੀਡੀਆ ਤੇ ਉਹਦੀ ਫੋਟੋ ਪਾ ਕੇ ਬੋਲ ਰਹੇ ਆ, ਉਹਦਾ ਹੱਕਦਾਰ ਵੀ ਆ ਉਹ। ਪਰ ਆਪਾਂ ਸੋਚੋ ਇੱਥੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਦੋਂ ਮੰਜੀ ਸਾਹਿਬ ਕਥਾ ਹੁੰਦੀ ਆ, ਇੱਥੇ ਨਹੀਂ ਚੌਥੇ ਕੁ ਦਿਨ ਉੱਠ ਕੇ ਕੋਈ ਨਾ ਕੋਈ ਲੱਗਿਆ ਹੁੰਦਾ ਵੀ ਧਾਮੀ ਸਾਹਿਬ ਬੜੇ ਮਹਾਨ ਆ, ਕੋਈ ਸੁਖਵੀਰ ਦੀਆਂ ਸਿਫਤਾਂ ਕਰਨ ਲੱਗਿਆ ਹੁੰਦਾ। ਕਿਉਂਕਿ ਇਹਨਾਂ ਨੂੰ ਲੱਗਦਾ ਵੀ ਸਾਡੇ ਮਾਈ ਬਾਪ ਆ ਜਿਹੜੇ ਸਾਨੂੰ ਇੱਥੇ ਟਾਈਮ ਜਿਹੜੇ ਦਵਾਉਂਦੇ ਆ ਕਥਾ ਕਰਨ ਲਈ, ਉਹ ਇਹ ਬੰਦੇ ਆ, ਧਾਮੀ ਸਾਹਿਬ ਜਾਂ ਸੁਖਵੀਰ ਬਾਦਲ ਹੋਣੀ। ਇਸ ਤਰੀਕੇ ਦੇ ਸਿੱਖ ਬਣਾਏ ਜਾ ਰਹੇ ਨੇ ਅੱਜ, ਉਹਨਾਂ ਦੀ ਰੀੜ੍ਹ ਦੀ ਹੱਡੀ ਤੋੜ ਕੇ। ਹੁਣ ਕਥਾਵਾਚਕ ਜਾਂ ਰਾਗੀ ਢਾਡੀ ਕਥਾਕਾਰ ਇਹ ਜਿਸ ਵਕਤ ਤਾਂ ਕੌਮ ਪ੍ਰਸਤ ਹੁੰਦੇ ਸੀ, ਉਦੋਂ ਗੱਲ ਕੋਈ ਹੋਰ ਨਿਕਲਦੀ ਹੁੰਦੀ ਸੀ, ਫਿਰ ਸਾਹਮਣੇ ਆਊਟਪੁੱਟ ਵੀ ਉਹੋ ਜਿਹੀ ਨਿਕਲਣੀ, ਸਰੋਤੇ ਤੇ ਅਸਰ ਉਹੋ ਜਿਹਾ ਹੋਣਾ। ਤੇ ਅੱਜ ਦੀ ਤਰੀਕ ਵਿੱਚ ਜਿਹੜੇ ਹੁਣ ਆਹ ਕਥਾਵਾਚਕ ਆਮ ਦੁਨਿਆਵੀ ਬੰਦਿਆਂ ਦੀਆਂ, ਸਿਆਸੀ ਪਾਰਟੀਆਂ ਦੀਆਂ ਸਿਫਤਾਂ ਕਰਦੇ ਫਿਰਨਗੇ ਤਾਂ ਨਿਕਲੂ ਕੀ? ਇੱਥੇ ਫਿਰ ਧਰਮ ਦੇ, ਕੌਮ ਦੇ ਦੀਵਾਨੇ ਪਰਵਾਨੇ ਤਾਂ ਪੈਦਾ ਹੋਣ ਹੋ ਰਹੇ। ਤੋਂ ਇਸ ਮਾਹੌਲ ਦੇ ਵਿੱਚ ਜਦੋਂ ਚਾਕਰੀ ਕਰਨ ਵਾਲੇ ਬੰਦੇ ਪੈਦਾ ਹੋ ਰਹੇ, ਜਦੋਂ ਸਾਰਾ ਕੁਝ ਧਰਮ ਦੇ ਖੇਤਰ 'ਚ ਤੇ ਰਾਜਨੀਤਿਕ ਖੇਤਰ 'ਚ ਨਾ ਲੀਡਰਾਂ ਤੋਂ ਤੇ ਨਾ ਹੀ ਉਹਨਾਂ ਦੀਆਂ ਪੂਛਾਂ ਜਿਹੜੇ ਬਣੇ ਹੋਏ ਨੇ ਉਹਨਾਂ ਤੋਂ ਕੋਈ ਆਸ ਆ, ਤਾਂ ਇਸ ਮਾਹੌਲ ਵਿੱਚ ਆਪਾਂ ਜੇ ਕਹੀਏ ਵੀ ਅਰਦਾਸ ਕਰਿਆ ਕਰੋ, ਅਰਦਾਸਾਂ ਨਾਲ ਕੀ ਹੋ ਜੂ ਜੀ? ਆਪਾਂ ਨੂੰ ਤਾਂ ਬਾਹਮਣਾ ਵਾਂਗੂ ਲਾਰਾ ਨਹੀਂ ਲਾਇਆ ਹੋਇਆ 10ਵੇਂ ਪਾਤਸ਼ਾਹ ਨੇ, ਆਪਾਂ ਨੂੰ ਤਾਂ ਕਿਹਾ ਨਹੀਂ ਹੈਗਾ ਜਿਵੇਂ ਕ੍ਰਿਸ਼ਨ ਨੇ ਕਿਹਾ ਹੋਇਆ ਵੀ ਜਦੋਂ ਧਰਤੀ ਤੇ ਪਾਪ ਵੱਧ ਜਾਂਦੇ ਆ, ਬਾਹਮਣਵਾਦ ਨੂੰ ਖਤਰਾ ਹੋ ਜਾਂਦਾ, ਉਦੋਂ ਫਿਰ ਮੈਂ ਆ ਕੇ ਸਾਰਾ ਕੁਝ ਠੀਕ ਕਰ ਜਾਣਾ। ਸਾਨੂੰ ਤਾਂ ਇੱਥੇ ਕਈ ਕਹਿਣਗੇ ਭਿੰਡਰਾਂ ਵਾਲਿਆ ਆ ਜਾ, ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ। ਭਾਈ ਉਹ ਬਾਜ, ਉਹ ਭਿੰਡਰਾਂ ਵਾਲਾ ਸਾਨੂੰ ਆਪਦੇ ਅੰਦਰੋਂ ਹੀ ਪੈਦਾ ਕਰਨਾ ਪੈਣਾ। ਮੈਂ ਜਿੰਨਾ ਜ਼ਿਆਦਾ ਇਸ ਮਾਹੌਲ ਦੇ ਉੱਤੇ ਸੋਚ ਰਿਹਾ, ਜਿਸ ਤਰੀਕੇ ਨਾਲ ਭਾਰਤੀ ਰਾਜਨੀਤਿਕ ਸੱਤਾ ਜਿਹੜੀ ਆ ਬ੍ਰਾਹਮਣਵਾਦੀ, ਉਹਨੇ ਆਪਦੇ ਉਭਾਰ ਲਈ, ਯਾਨੀ ਕਿ ਹਿੰਦੂ ਸਿਵਿਲਾਈਜੇਸ਼ਨ ਆ ਜਿਹੜੀ,
ਉਹਨੂੰ ਉਭਾਰ ਕੇ ਬਾਕੀ ਧਰਮਾਂ ਕੌਮਾਂ ਬੋਲੀਆਂ ਦਾ ਭੋਗ ਪਾਉਣ ਦਾ ਏਜੰਡਾ ਲੈ ਆਂਦਾ ਹੋਇਆ। ਇਸ ਗੱਲ ਦੇ ਉੱਤੇ ਦੱਖਣੀ ਭਾਰਤ ਦੇ ਸੂਬਿਆਂ ਨੇ ਤਾਂ ਹਨੇਰੀ ਠਾਲੀ ਪਈ ਹੈ। ਅੱਜ ਟ੍ਰਿਬਿਊਨ ਦੇ ਉੱਤੇ ਵੱਡੀ ਖਬਰ ਲੱਗੀ ਹੋਈ ਆ ਬਈ ਉੱਥੇ ਬਲੈਕ ਫਲੈਗ ਪ੍ਰੋਟੈਸਟ ਜਿਹੜੇ ਨੇ ਉਹਨਾਂ ਨੇ ਕਹਿ ਦਿੱਤਾ ਤਾਮਿਲਨਾਡੂ 'ਚ ਵੀ ਅਸੀਂ ਮਨਾਉਣੇ ਆ। ਤਾਮਿਲਨਾਡੂ ਤੋਂ ਬਾਅਦ, ਕਿਉਂਕਿ ਤਾਮਿਲਨਾਡੂ ਦੇ ਲੋਕ ਆਪਦੀ ਬੋਲੀ, ਆਪਦੇ ਧਰਮ, ਆਪਦੇ ਸੱਭਿਆਚਾਰ ਦੇ ਪ੍ਰਤੀ ਸੁਚੇਤ ਨੇ। ਉਹ ਹਿੰਦੂ ਹਿੰਦੁਸਤਾਨ ਤੋਂ ਪੂਰੇ, ਜਾਣੀ ਕਿ ਕਿਉਂਕਿ ਨਾਰਦਰਨ ਇੰਡੀਆ ਤੇ ਸਾਊਦਰਨ ਇੰਡੀਆ ਦੀ ਸਿੱਧੀ ਟੱਕਰ ਆ ਇਹ। ਉਹਦੇ ਵਿੱਚ ਤਾਮਿਲਨਾਡੂ ਦੇ ਲੋਕ, ਕੰਨੜ ਕਰਨਾਟਕਾ ਦੇ ਲੋਕ, ਮਹਾਰਾਸ਼ਟਰ ਦੇ ਲੋਕ, ਉੜੀਸਾ ਦੇ ਉੜੀਆ ਲੋਕ, ਇਹ ਸਾਰੇ ਲੋਕਾਂ ਦੀ ਪਰਲੇ ਜਿਹੜੇ ਦੱਖਣੀ ਭਾਰਤ ਦੇ ਲੋਕ ਨੇ ਉਹਨਾਂ ਦੀ ਪੰਜਾਬ ਦੇ ਲੋਕਾਂ ਤੇ ਇਹ ਬਿਲਕੁਲ ਜਾਇਜ਼ ਇਤਰਾਜ਼ ਆ ਵੀ ਅਸੀਂ ਤਾਂ ਮਰ ਜਾਂਦੇ ਆ, ਬ੍ਰਾਹਮਣਵਾਦ ਦੀ ਫੂਕ ਕੱਢਣ ਤੇ ਲੱਗੇ ਰਹਿੰਦੇ ਆ, ਤੁਸੀਂ ਪੰਜਾਬ ਵਾਲਿਓ ਕਿਉਂ ਤੱਪੜਾਂ ਕੋ ਇਹਨਾਂ ਦੇ ਥੱਲੇ ਪੈ ਜਾਂਦੇ, ਤੁਸੀਂ ਇਹਨਾਂ ਨੂੰ ਮਜ਼ਬੂਤ ਕਰਦੇ। ਸੋ ਜਿੰਨੀ ਫੂਕ, ਜਿੰਨਾ ਪੰਪ ਪੰਜਾਬ ਨੇ ਜਾਂ ਸਿੱਖਾਂ ਨੇ, ਹੁਣ ਵੀ ਆ ਜਿਵੇਂ ਆਪਾਂ ਪਟਨਾ ਸਾਹਿਬ ਵਾਲੇ ਤਖਤ ਤੋਂ ਦੇਖ ਲਿਆ ਵੀ ਉਹ ਉੱਥੇ ਪੰਪ ਮਾਰੀ ਜਾਂਦਾ ਬੈਠਾ, ਐਵੇਂ ਦਿੱਲੀ 'ਚ, ਐਵੇਂ ਹੋਰਨਾਂ ਕਈ ਸੂਬਿਆਂ 'ਚ ਆ ਤੁਹਾਡੇ ਸਾਹਮਣੇ ਆ ਵੀ ਸੰਤ ਭਿੰਡਰਾਂ ਵਾਲਿਆਂ ਦੀ ਗੱਦੀ ਤੇ ਬੈਠਾ ਧੁੰਮਾ, ਇਹ ਬੀਜੇਪੀ ਦੀ ਪੂਛ ਬਣਿਆ ਫਿਰਦਾ। ਸੋ ਇਹ ਸਾਰੇ ਜਿਹੜੇ ਧਾਰਮਿਕ ਅਤੇ ਸਿਆਸੀ ਖੇਤਰ ਦੇ ਲੋਕ ਨੇ, ਇਹ ਸਿੱਖੀ ਦੇ ਦੁਸ਼ਮਣਾਂ ਦਾ ਜਿਸ ਤਰੀਕੇ ਨਾਲ ਸਾਰਾ ਕੁਝ ਉਹਨੂੰ ਹਵਾ ਦੇ ਰਹੇ ਨੇ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ ਨਾਲ ਖੜੇ ਆ, ਤੇ ਹੋਰ ਦੁਸ਼ਮਣ ਕੀ ਹੁੰਦਾ ਬਈ, ਹੋਰ ਦੁਸ਼ਮਣ ਕੀ ਹੁੰਦਾ। ਸੋ ਮੈਨੂੰ ਲੱਗਦਾ ਕਿ ਸਾਡਾ, ਅਸੀਂ ਤਾਂ ਬਥੇਰਾ ਕਲਪਿਆ, ਬੜਾ ਅਸੀਂ ਆਪਦਾ ਇੱਥੇ ਜ਼ੋਰ ਲਾਉਂਦੇ ਆ ਗੱਲ ਸਮਝਾਉਣ 'ਚ, ਪਰ ਹੁਣ ਮੈਂ ਤੁਹਾਨੂੰ ਦੱਸਦਾ, ਜਿੰਨਾ ਆ ਜਿਹੜਾ ਹੱਦਬੰਦੀ ਤੋਂ ਬਾਅਦ, ਜਦੋਂ ਹੱਦਬੰਦੀ ਹੋ ਗਈ ਨਵੇਂ ਸਿਰਿਓਂ ਤੇ 800 850 ਸੀਟ ਬਣ ਜਾਣੀ ਆ, ਉਹਦੇ ਵਿੱਚ ਹੁਣ ਜਿਹੜੀ ਤਾਮਿਲਨਾਡੂ ਦੀ, ਮਹਾਰਾਸ਼ਟਰ ਦੀ, ਉੜੀਸਾ ਦੀ, ਕਰਨਾਟਕਾ ਦੀ, ਪੰਜਾਬ ਦੀ ਉਹ ਵੋਟ ਆ ਜਿਹੜੀ ਬ੍ਰਾਹਮਣਵਾਦ ਨੂੰ ਲਲਕਾਰ ਦੀ ਵੋਟ ਕਿਹਾ ਜਾ ਸਕਦਾ, ਉਹਦਾ ਅਸਰ ਹੋਰ ਵੀ ਘਟ ਜਾਣਾ। ਤੇ ਨਤੀਜਾ ਕੀ ਨਿਕਲੂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੂ ਹਿੰਦੁਸਤਾਨ ਵਾਲੀ ਇੱਕ ਦੇਸ਼ ਇੱਕ ਬੋਲੀ ਇੱਕ ਰਾਸ਼ਟਰ ਵਾਲਾ ਜਿਹੜਾ ਫਲਸਫਾ ਉਹ ਹੋਰ ਜ਼ਿਆਦਾ ਤੇਜ਼ ਹੋਏਗਾ। ਉਦੋਂ ਸਾਨੂੰ ਹੋਰ ਨਵੇਂ ਸਾਥੀ ਵੀ ਦਿਖਣਗੇ, ਕਿਉਂਕਿ ਹੁਣ ਤਾਂ ਸਾਡੇ ਲੋਕਾਂ ਨੂੰ ਜਿਹੋ ਜਿਹੇ ਯੂਪੀ ਬਿਹਾਰ ਵਾਲੇ ਨੇ ਉਹੋ ਜਿਹੇ ਉਹਨਾਂ ਨੂੰ ਲੱਗਦੇ ਆ ਦੱਖਣੀ ਭਾਰਤ ਵਾਲੇ। ਹਾਲਾਂਕਿ ਦੱਖਣੀ ਭਾਰਤ ਵਾਲਿਆਂ ਨਾਲ ਸਾਡਾ ਵਾਹ ਵਾਸਤਾ ਪਿਆ ਜਿੱਦਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦੱਖਣੀ ਭਾਰਤ ਦੇ ਲੋਕਾਂ ਨੇ ਵੱਡੇ ਵੱਡੇ ਪੋਸਟਰ ਬਣਾ ਕੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪ੍ਰੋਗਰਾਮ ਕੀਤਾ ਸੀ। ਇੱਥੇ ਮੈਂ ਕਈਆਂ ਨੂੰ ਸੋਸ਼ਲ ਮੀਡੀਆ ਤੇ ਫੋਟੋਆਂ ਭੇਜ ਕੇ ਕਿਹਾ ਵੀ ਤੁਹਾਨੂੰ ਸਮਝ ਲੱਗਦੀ ਆ ਇਹ ਆਪਣੇ ਭੁੱਲਰ ਸਾਹਿਬ ਦੇ ਲਈ ਕਿਉਂ ਝੰਡੇ ਚੱਕੀ ਫਿਰਦੇ ਆ? ਕਹਿੰਦੇ ਸਾਨੂੰ ਤਾਂ ਜੀ ਪਤਾ ਨਹੀਂ ਲੱਗਦਾ। ਮੈਂ ਕਿਹਾ ਆਪਾਂ ਇਹਨਾਂ ਨੂੰ ਯੂਪੀ ਬਿਹਾਰ ਵਾਲੇ ਭਈਆਂ ਵਰਗੇ ਜਾਂ MP ਵਰਗੇ ਭਈਆਂ ਵਰਗੇ ਸਮਝੀ ਫਿਰਦੇ ਆ, ਇਹ ਤਾਂ ਆਪ ਵਿਚਾਰੇ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ। ਸੋ ਜਿਹੜੇ ਕੌਮਾਂ ਧਰਮਾਂ ਦੇ ਅਸਲੀ ਹੁੰਦੇ ਨੇ ਨਾ ਪਿਆਰ ਕਰਨ ਵਾਲੇ, ਉਹ ਦੂਰ ਦ੍ਰਿਸ਼ਟੀ ਨਾਲ ਦੇਖਦੇ ਆ ਸਾਡੇ ਸੱਜਣ ਕਿਹੜੇ ਆ, ਸਾਡੇ ਵਿਰੋਧੀ ਕੌਣ ਆ। ਮੈਨੂੰ ਲੱਗਦਾ ਕਿ ਸਾਰੇ ਭਾਰਤ ਵਿੱਚੋਂ ਉਹ ਲੋਕ ਜਿਹੜੇ ਬ੍ਰਾਹਮਣਵਾਦ ਦੇ ਨਾਲ ਲੜ ਰਹੇ ਨੇ ਉਹ ਸਾਡੇ ਆਪਦੇ ਨੇ, ਤੇ ਜਿਹੜੇ ਲੋਕ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਉਹਦੇ ਕਹਿਣਾ ਗੋ ਦਸਤਾਰੇ ਦੂਰੇ ਤੀਰੇ ਸਜਾਈ ਫਿਰੇ, ਦਮਾਲੇ ਸਜਾਈ ਫਿਰੇ, ਪਾਠ ਕੰਟ ਕਰੀ ਫਿਰੇ, ਜਿਹੜਾ ਦੁਸ਼ਮਣ ਦੇ ਨਾਲ ਖੜਾ ਉਹ ਸਾਡੇ ਲਈ ਗਲਤ ਆ। ਸੋ ਜਿਹੜਾ ਸਮਾਂ ਆ ਰਿਹਾ ਉਹਦੇ 'ਚ ਇੱਕ ਵਾਰ ਫੇਰ ਸਿੱਖਾਂ ਨੂੰ ਜਿਵੇਂ ਪਹਿਲਾਂ ਮੁਹਿੰਮਾਂ ਪੈਂਦੀਆਂ ਰਹੀਆਂ ਨੇ ਉਵੇਂ ਪੈਣ ਜਾ ਰਹੀ ਹੈ। ਆਪਾਂ ਜਿੰਨਾ ਮਰਜ਼ੀ ਲੁਕ ਲੋ, ਭੱਜ ਲੋ, ਬਚਾਅ ਕਰ ਲੋ, ਸਾਡੇ 'ਚ ਬੜੇ ਸਿਆਣੇ ਫਿਰਦੇ ਆ, ਖਾਸ ਤੌਰ ਤੇ ਜਿਹੜੇ ਆਹ ਮਿਸ਼ਨਰੀ ਨੇ ਨਾ, ਮਿਸ਼ਨਰੀ। ਇੱਕ ਵਾਰੀ ਆ ਜਿਹੜਾ ਮੁੰਡਾ ਧੁੰਦੇ ਨੂੰ ਤੇ ਆ ਜਿਹੜਾ ਹੈਗਾ ਉਹ ਢੱਡਰੀਆਂ ਵਾਲਾ, ਇਹਨਾਂ ਸਾਰਿਆਂ ਦੇ ਮਗਰ ਬੜੀ ਭੀੜ ਵਰਤੀ ਵਾਲੇ ਲੋਕ ਲੱਗੇ ਹੋਏ ਸੀ। ਇਹਨਾਂ ਸਾਰਿਆਂ ਨੂੰ ਇਹ ਮਿਸ਼ਨਰੀ ਜਾਂ ਢੱਡਰੀਆਂ ਵਾਲੇ ਵਰਗੇ ਇਹੀ ਮੱਤ ਦਿੰਦੇ ਹੁੰਦੇ ਸੀ ਵੀ ਲੜਨਾ ਭਿੜਨਾ, ਕੌਮ ਲਈ ਮਰ ਜਾਣਾ ਇਹ ਕੋਈ ਵਧੀਆ ਗੱਲ ਨਹੀਂ ਹੁੰਦੀ, ਸਿਆਣੇ ਬਣੋ ਤੇ ਆਪਦੀ ਕੌਮ ਨੂੰ ਮਜ਼ਬੂਤ ਕਰੋ, ਵੱਡੀਆਂ ਪੋਸਟਾਂ ਤੇ ਪਹੁੰਚੋ, ਇਸ ਮੁਲਕ 'ਚ ਤੁਹਾਨੂੰ ਕੋਈ
ਕਿਸੇ ਥਾਂ ਤੋਂ ਜਾਣੋਂ ਰੋਕ ਨਹੀਂ ਸਕਦਾ, ਚਾਹੇ ਤੁਸੀਂ ਰਾਸ਼ਟਰਪਤੀ ਬਣ ਜਾਓ, ਵੱਡੇ ਵੱਡੇ ਅਹੁਦੇ ਲਓ, ਪਰ ਕੌਮ ਲਈ ਲੜਨ ਵਾਲਾ, ਕੌਮ ਲਈ ਮਰਨ ਵਾਲਾ ਰਾਹ ਤਿਆਗੋ। ਇਸ ਤਰੀਕੇ ਦਾ। ਤੇ ਫਿਰ ਜੁਝਾਰੂ ਬਿਰਤੀ ਨੂੰ ਮਾਰਨ ਲਈ ਫਿਰ ਕਹਿੰਦੇ ਜੀ ਹਿੰਸਾ ਬੜੀ ਮਾੜੀ ਹੁੰਦੀ। ਜਿਵੇਂ ਸਿੱਖ ਜੁਝਾਰੂ ਆ ਜਿਹੜੇ, ਜਿਨ੍ਹਾਂ ਤੇ ਕੌਮ ਮਾਣ ਕਰਦੀ ਆ ਵੀ ਉਹ ਕਹਿੰਦੇ ਕਮਲੇ ਸੀਗੇ, ਵੀ ਜਿਵੇਂ ਉਹ ਜਗਬਾਣੀ ਵਾਲੇ ਲਿਖਦੇ ਹੁੰਦੇ ਆ ਨਾ ਵੀ ਖਾੜਕੂ ਜਿਹੜੇ ਸੀ ਉਹ ਤਾਂ ਮਤਲਬ ਉਹੀ ਸੀ, ਹੈਂਸਿਆਰੇ ਬੰਦੇ, ਹੱਥ 'ਚ ਅਸਾਲਟ ਆ ਗਈ ਤੇ ਬੰਦੇ ਮਾਰੀ ਜਾਂਦੇ ਸੀ। ਇਸ ਹਿਸਾਬ ਕਿਤਾਬ ਦੇ ਵਿੱਚ ਸਾਡੇ ਬੰਦਿਆਂ ਬਾਰੇ ਇਹਨਾਂ ਨੇ ਲੱਗਣ ਲਾਇਆ ਪਿਆ ਸੀ, ਆ ਢੱਡਰੀਆਂ ਵਾਲੇ ਨੇ ਤੇ ਉਹਨੇ ਧੁੰਦੇ ਹੋਣਾ ਨੇ, ਇਹ ਸਾਰਿਆਂ ਨੇ। ਤੋਂ ਜਦੋਂ ਸਾਡੀ ਕੌਮ ਨੂੰ ਇਹ ਬੰਦੇ ਪਿਆਰੇ ਲੱਗਣਗੇ, ਜਦੋਂ ਬਾਦਲ ਵਰਗੇ ਪਿਆਰੇ ਲੱਗਣਗੇ, ਜਦੋਂ ਧੁੰਮੇ ਵਰਗੇ ਪਿਆਰੇ ਲੱਗਣਗੇ, ਉਦੋਂ ਉਹਨਾਂ ਨੂੰ ਕੌਮ ਨੂੰ ਸਮਰਪਿਤ ਸਿੱਖ ਕਿੱਥੇ ਚੰਗੇ ਲੱਗਣੇ ਆ। ਸੋ ਪਿਛਲੇ 10-15 ਸਾਲਾਂ ਤੋਂ ਸੋਸ਼ਲ ਮੀਡੀਆ ਦੇ ਰਾਹੀਂ 1978 ਤੋਂ ਚੱਲੇ ਸੰਘਰਸ਼ ਦੇ ਖਿਲਾਫ, ਸੰਘਰਸ਼ ਵਿੱਚ ਕੁਰਬਾਨੀਆਂ ਕਰਨ ਵਾਲਿਆਂ ਦੇ ਖਿਲਾਫ ਮਾਹੌਲ ਸਿਰਜਿਆ ਗਿਆ। ਮੈਨੂੰ ਇੱਕ ਵਾਰੀ NIA ਵਾਲਿਆਂ ਨੇ ਉਦੋਂ ਇੱਥੇ ਕੰਵਰਪਾਲ ਹੁਣੀ, ਬਲਵੰਤ ਸਿੰਘ ਗੋਪਾਲਾ ਤੇ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਹੋਰ ਕਈਆਂ ਨੂੰ ਵੀ ਸੱਦਿਆ ਹੋਇਆ ਸੀ ਮਾਲ ਮੰਡੀ। ਇੱਥੇ ਮਾਲ ਮੰਡੀ ਪੁੱਛਗਿੱਛ ਹੋ ਰਹੀ ਸੀ, ਮੇਰੇ ਤੋਂ ਬਾਹਰੋਂ ਤੈਨੂੰ ਮਾਇਆ ਆਉਂਦੀ ਆ ਤੇ ਤੂੰ ਦਸਵੰਧ ਇਕੱਠਾ ਕਰਕੇ ਕਿੱਥੇ ਵੰਡਦਾ। ਬੜੀ ਮੇਰੀ ਇੱਥੇ ਸਖਤ ਉਹਨਾਂ ਨੇ ਵੀਡੀਓ ਬਣਾ ਰਹੇ ਸੀ, ਪੁੱਛਗਿੱਛ ਕਰ ਰਹੇ ਸੀ, ਪਰ ਮੈਨੂੰ ਪੂਰਾ ਫਖਰ ਸੀ ਕਿ ਸਾਡੀ ਕੌਮ ਜਿਹੜੀ ਆ ਉਹ ਨਾਲ ਖੜੀ ਆ। ਜਿਨ੍ਹਾਂ ਦੇ ਵੇਲਿਆਂ 'ਚ ਇਹ ਗੱਲ ਹੋ ਰਹੀ ਸੀ, ਮੈਂ ਅਸ਼ੋਕ ਕੁਮਾਰ ਨਾਂ ਦੇ ਉਸ DSP ਦੇ ਸਾਹਮਣੇ ਨਾ ਟੁੱਟਿਆ, ਨਾ ਰੋਇਆ, ਨਾ ਥਿੜਕਿਆ, ਠੋਕ ਵਜਾ ਕੇ ਕਿਹਾ ਕਿ ਸਾਡੀ ਕੌਮ ਦੇ ਉਹਨਾਂ ਲੋਕਾਂ ਲਈ ਮਾਇਆ ਦੇ ਰਹੀ ਆ ਜਿਹੜੇ ਪਰਿਵਾਰ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਹੋਏ ਨੇ, ਸਟੇਟ ਟੈਰੋਰਿਜ਼ਮ ਦੇ ਵਿਕਟਮ ਆ। ਮੈਂ ਉਹਨੂੰ ਆਖਿਆ ਵੀ ਜਿਹੜਾ ਕੋਈ ਕਿਸੇ ਪਰਿਵਾਰ ਦਾ ਮੁੰਡਾ ਤੁਹਾਡੀ ਸਟੇਟ ਦਾ ਕੋਈ ਨੁਕਸਾਨ ਕਰਦਾ ਹੋਊਗਾ, ਉਹਨੂੰ ਤੁਸੀਂ ਚਾਹੇ ਝੂਠੇ ਚਾਹੇ ਸੱਚੇ ਮੁਕਾਬਲੇ 'ਚ ਮਾਰ ਦਿੱਤਾ ਜਾਂ ਉਹਨੂੰ ਫਾਂਸੀ ਚਾੜਤਾ, ਪਰ ਉਹਦੀ ਘਰਵਾਲੀ, ਉਹਦੇ ਬੱਚੇ, ਉਹਦੀ ਮਾਂ, ਉਹਦੇ ਪਿਓ ਦਾ ਤਾਂ ਕੋਈ ਕਸੂਰ ਨਹੀਂ ਨਾ, ਤਾਂਹੀਓ ਘਰੇ ਬੈਠੇ ਆ। ਤੇ ਜੇਕਰ ਅੱਜ ਕਿਸੇ ਸ਼ਹੀਦ ਹੋਏ ਸਿੰਘ ਦੇ ਲਈ ਮੈਨੂੰ ਉਹਦੇ ਘਰ ਦੇ ਕਹਿੰਦੇ ਆ ਤੇ ਮੈਂ ਪੋਸਟ ਲਿਖ ਕੇ ਪਾ ਦਿੰਨਾ ਤੇ ਬਾਹਰੋਂ ਕੋਈ 10-20 ਹਜ਼ਾਰ ਰੁਪਈਆ ਭੇਜ ਦਿੰਦਾ ਵੀ ਆਈਲੈਟਸ ਕਰ ਲਵੇ ਕੁੜੀ, ਤਾਂ ਇਹ ਕਿਵੇਂ ਗਲਤ ਆ। ਮਤਲਬ ਕਿ ਉਹ ਜਿਹੜਾ ਉਹਦਾ ਸਾਊਥ ਇੰਡੀਅਨ ਅਫਸਰ ਸੀਗਾ ਜਿਹਦੇ ਕੋਲੇ ਮੈਂ ਦਿੱਲੀ ਬਾਅਦ 'ਚ ਪੇਸ਼ ਹੋਇਆ, ਬਾਅਦ 'ਚ ਉਹਨੇ ਵੀ ਕਿਹਾ ਵੀ ਚਲੋ ਤੁਹਾਡੀਆਂ ਗੱਲਾਂ ਆਪਦੀ ਥਾਂ ਤੇ ਆ, ਪਰ ਅੱਗੇ ਨੂੰ ਤੁਸੀਂ ਆਪਦਾ ਇਹ ਕੰਮ ਨਾ ਕਰੋ, ਕਿਉਂਕਿ ਇਹ ਸਲੀਪਰ ਸੈੱਲ, ਮਿਲੀਟੈਂਸੀ ਲਈ ਸਲੀਪਰ ਸੈੱਲ ਪੈਦਾ ਕਰਨ ਦਾ ਪ੍ਰੋਜੈਕਟ ਬਣਾ ਕੇ ਸਟੇਟ ਤੁਹਾਡਾ ਨੁਕਸਾਨ ਕਰ ਸਕਦੀ ਹੈ। ਮੈਂ ਇਹ ਗੱਲ ਇਸ ਕਰਕੇ ਦੱਸੀ ਆ ਬਈ ਉਦਣ ਜਿੱਦਣ ਮੈਨੂੰ ਮਾਲ ਮੰਡੀ 'ਚ ਅਸ਼ੋਕ DSP ਦੇ ਸਾਹਮਣੇ NIA ਵਾਲੇ ਦੇ ਮੂਹਰੇ ਬਿਠਾਇਆ ਹੋਇਆ ਸੀ, ਉਹ ਕਹਿੰਦਾ ਵੀ ਤੈਨੂੰ ਉਹ ਬੰਦੇ ਜਾਣਦੇ ਆ ਜਿਹੜੇ ਤੈਨੂੰ ਮਾਇਆ ਭੇਜਦੇ ਆ ਤੇਰੇ ਕਹਿਣ ਤੇ। ਮੈਂ ਕਿਹਾ ਮੈਂ ਉਹਨਾਂ ਨੂੰ ਜਾਣਦਾ, ਉਹ ਤਾਂ ਕੋਈ ਕੈਨੇਡਾ, ਕੋਈ ਅਮਰੀਕਾ, ਕੋਈ ਕਿਤੇ ਸਾਡੀ ਕੌਮ ਦੇ ਵਿਚਾਰੇ ਲੇਬਰ ਕਲਾਸ ਦਿਹਾੜੀ ਜੋਤੇ ਵਾਲੇ ਬੰਦੇ ਆ, ਉਹ ਪੈਸੇ ਭੇਜ ਦਿੰਦੇ ਆ ਤੇ ਆਪਾਂ ਵੈਸਟਰਨ ਯੂਨੀਅਨ ਮਨੀਗ੍ਰਾਮ ਰਾਹੀਂ ਆਉਂਦੇ ਆ, ਆਪਾਂ ਕਿਹੜਾ ਤੇ 2 ਨੰਬਰ ਰਾਹੀਂ ਮੰਗਾਉਂਦੇ ਆ, ਤੁਹਾਡੇ ਕੋਲੇ ਸਾਰਾ ਰਿਕਾਰਡ ਆ। ਤਾਂ ਉਹ ਕਹਿਣ ਲੱਗਿਆ ਵੀ ਐਉਂ ਕੋਈ ਤੈਨੂੰ ਜਦੋਂ ਜਾਣਦੇ ਨਹੀਂ, ਕਰਦੇ ਨਹੀਂ ਨਾ, ਉਹਨਾਂ ਨੂੰ ਜਾਣਦੇ ਹੁੰਦੇ ਆ ਜਿਨ੍ਹਾਂ ਦੇ ਲਈ ਤੂੰ ਮੰਗਾਉਣਾ, ਤੇ ਐ ਕੋਈ ਤੈਨੂੰ ਕਿਵੇਂ ਅਣਜਾਣ ਬੰਦਾ ਪੈਸੇ ਭੇਜ ਸਕਦਾ। ਮੈਂ ਕਿਹਾ ਜੀ ਉਹਨਾਂ ਦਾ ਯਕੀਨ ਆ ਮੇਰੇ ਤੇ ਵੀ ਇਹ ਸਹੀ ਥਾਂ ਤੇ ਪੈਸੇ ਖਰਚੂ, ਇਸ ਕਰਕੇ ਉਹ ਭੇਜ ਦਿੰਦੇ ਆ। ਇਹ ਕਹਿੰਦਾ ਉਹ ਮੈਨੂੰ ਜਿਵੇਂ ਉਹਨਾਂ ਦਾ ਕੰਮ ਹੁੰਦਾ ਇਰੀਟੇਟ ਕਰਨਾ, ਤੰਗ ਕਰਨਾ, ਗ੍ਰਿਲਿੰਗ ਕਰਨੀ, ਉਹ ਬਾਰ-ਬਾਰ ਮੈਨੂੰ ਚੜਾ ਰਿਹਾ ਸੀ, ਕਹਿੰਦਾ ਏਦਾਂ ਕਿਵੇਂ ਕੋਈ ਭੇਜ ਦੂਗਾ, ਏਦਾਂ ਆ ਦਿਖਾ ਹਨਾ। ਤੇ ਮੈਂ ਕਿਹਾ ਉਹਨੇ ਮੇਰਾ ਮੋਬਾਈਲ ਆਫ ਕਰਾ ਕੇ ਰੱਖਿਆ ਹੋਇਆ ਸੀ, ਜਦ ਨੂੰ ਚਾਹ ਆ ਗਈ ਤੇ ਉਹ ਕਹਿੰਦਾ ਵੀ ਹੁਣ ਆਪਾਂ ਚਾਹ ਪੀਣੀ ਆ, ਤੇ ਉਹਨੇ ਮੋਬਾਈਲ ਬੰਦ ਕਰਾਤਾ। ਮੈਂ ਉਹਨੂੰ ਆਖਿਆ, ਮੈਂ ਕਿਹਾ ਜੀ ਜਿੰਨਾ ਟਾਈਮ ਆਪਣੀ ਚਾਹ ਦਾ ਟਾਈਮ ਆ ਤੁਸੀਂ ਮੇਰਾ ਮੋਬਾਈਲ ਔਨ ਕਰ ਲੈਣ ਦਿਓ, ਮੈਂ ਇੱਕ ਪੋਸਟ ਲਿਖੂੰਗਾ ਸਿਰਫ ਇੰਨਾ ਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਇੱਕ ਪਰਿਵਾਰ ਲਈ ਮਾਇਆ ਦੀ ਲੋੜ ਹੈ। ਮੈਂ ਕਿਹਾ ਵੀ ਮੈਂ ਲਿਖ ਕੇ ਮੋਬਾਈਲ ਤੁਹਾਡੇ ਹੱਥ 'ਚ ਹੀ ਫੜਾ ਦੂੰਗਾ। ਉਦੋਂ ਬਾਅਦ ਵਿੱਚ ਆਪਾਂ ਚਾਹ ਪੀਂਦੇ ਆ, ਚਾਹ ਪੀਣ ਸਾਰ ਤੁਸੀਂ ਮੋਬਾਈਲ ਨੂੰ ਖੋਲ ਲਿਓ, ਉਸ ਪੋਸਟ ਹੇਠਾਂ ਬਾਹਲਾ ਨਹੀਂ ਤਾਂ 20 ਸਿੰਘਾਂ ਦਾ ਲਿਖਿਆ ਹੋਇਆ ਆ ਜਾਊਗਾ ਵੀ ਭਾਜੀ ਕਿੰਨੇ ਚਾਹੀਦੇ ਆ, ਕਿੱਥੇ ਚਾਹੀਦੇ। ਇਹ ਵੇਖਾ ਕਹਿੰਦਾ ਐਸੇ कैसे हो सकता है, ਕਹਿੰਦਾ ਕੋਈ ਮੇਰਾ ਕੋਈ ਮੈਂ ਐਸੇ ਲਿਖੂੰ ਤਾਂ ਮੇਰੇ ਕੋਲ ਤਾਂ ਕੋਈ ਨਾ ਭੇਜੇ। ਮੈਂ ਕਿਹਾ ਜੀ ਤੁਹਾਡੀ ਕੌਮ ਤੁਹਾਡਾ ਯਕੀਨ ਨਹੀਂ ਕਰਦੀ ਹੋਣੀ, ਮੇਰੀ ਕੌਮ ਮੇਰਾ ਯਕੀਨ ਕਰਦੀ ਆ ਤੇ ਉਹ ਭੇਜਦੇ ਆ। ਹੁਣ ਇਹ ਗੱਲ ਜਿੰਨੇ ਧੜੱਲੇ ਨਾਲ ਮੈਂ ਉਦਣ ਕਹੀ ਸੀ ਕਿ ਔਰ ਵਾਕਿਆ ਹੀ ਇਹ ਟਾਈਮ ਆ ਕੇ ਗਿਆ। ਉਦੋਂ ਮਤਲਬ ਕਿ ਇਹੋ ਜਿਹਾ ਵੀ ਵਕਤ ਸੀਗਾ ਕਿ ਜਿਹੜੇ ਸਿੰਘ ਬਾਹਰ ਭੈਣ ਭਰਾ ਹੁੰਦੇ ਸੀ ਉਹਨਾਂ ਨੇ ਕਹਿਣਾ
ਜਦੋਂ ਕੋਈ ਲੋੜਵੰਦ ਪਰਿਵਾਰ ਆਉਂਦਾ ਹੁੰਦਾ ਘਮਾਣ ਸਾਹਿਬ 20-25 ਹਜ਼ਾਰ ਤੋਂ ਘੱਟ ਕਿਸੇ ਨੂੰ ਘਰੋਂ ਇੱਥੋਂ ਕੋਲੋਂ ਮੋੜਨਾ ਨਹੀਂ, ਇੰਨੇ ਕੁ ਪੈਸੇ ਜ਼ਰੂਰ ਤੁਹਾਡੇ ਕੋਲੋਂ ਹੋਣੇ ਚਾਹੀਦੇ ਹਰ ਵਕਤ। ਤੇ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦਸਵੰਧ ਸੰਗਤ ਨੇ ਭੇਜਿਆ ਤੇ ਇੱਥੇ ਵੰਡਿਆ ਗਿਆ। ਪਰ ਅੱਜ ਦੀ ਤਰੀਕ 'ਚ ਜੇਕਰ ਅਸੀਂ ਵਾਕਿਆ ਹੀ ਕਿਸੇ ਲੋੜਵੰਦ ਪਰਿਵਾਰ ਲਈ ਪੋਸਟ ਲਿਖੀਏ ਤਾਂ ਥੱਲੇ ਕਮੈਂਟ ਜਿਹੜਾ ਹੈਗਾ ਉਵੇਂ ਦਾ ਨਹੀਂ ਆਉਂਦਾ। ਕਾਰਨ ਕੀ ਆ ਕਿ ਪਿਛਲੇ 5-10 ਸਾਲਾਂ 'ਚ ਸਾਡੀ ਕੌਮ ਦੇ ਵਿੱਚ ਕੁਝ ਇਹੋ ਜਿਹੀ ਬਿਮਾਰੀ ਪੈਦਾ ਹੋ ਗਏ ਜਿਨ੍ਹਾਂ ਨੇ ਖਾੜਕੂ ਸੰਘਰਸ਼ ਦੇ ਨਾਲ ਕੁਝ ਨੁਕਤਿਆਂ ਦੇ ਉੱਤੇ ਆਪਦੇ ਇਤਰਾਜ਼ ਸੀ ਉਹਨਾਂ ਨੇ ਪੂਰੇ ਸੰਘਰਸ਼ ਦਾ ਜਲੂਸ ਕੱਢ ਕੇ ਧਰਤਾ, ਪੂਰੇ ਸੰਘਰਸ਼ ਦੇ ਉਲਟ ਮਾਹੌਲ ਸਿਰਜਤਾ, ਨੈਰੇਟਿਵ ਸਿਰਜਤਾ। ਜਿਹੜੀ ਹਰਕਤ, ਜਿਹੜੀ ਗੱਲ ਇੰਡੀਅਨ ਸਟੇਟ ਨਹੀਂ ਕਰ ਸਕੀ ਸੀ, ਇੰਡੀਅਨ ਸਟੇਟ ਨੇ ਕਰੋੜਾਂ ਰੁਪਏ ਖਰਚੇ ਪਰ ਨਹੀਂ ਕਹਾ ਸਕੀ ਸੀ ਸਾਡੇ ਲੋਕਾਂ ਤੋਂ ਕਿ ਖਾੜਕੂ ਲਹਿਰ ਗਲਤ ਸੀ ਜਾਂ ਭਿੰਡਰਾਂ ਵਾਲੇ ਸੰਤ ਗਲਤ ਸੀ ਜਾਂ ਬਈ ਖਾਲਿਸਤਾਨ ਗਲਤ ਸੀ। ਇਹ ਗੱਲ ਕਦੇ ਨਹੀਂ ਸੀ ਹੋਈ। ਪਰ ਆ ਪਿਛਲੇ 5-7 ਸਾਲਾਂ ਦੇ ਵਿੱਚ ਦੋ ਨੁਕਤਿਆਂ ਨੂੰ ਮੁੱਖ ਰੱਖ ਕੇ ਕੁਝ ਬੰਦਿਆਂ ਨੇ ਉਹ ਕਮਲ ਕੁੱਟਿਆ। ਇੱਕ ਨੁਕਤਾ ਹੈਗਾ ਵੀ ਹਰਮਿੰਦਰ ਸਿੰਘ ਸੰਧੂ ਦਾ ਕਤਲ, ਦੂਜਾ 1991-92 ਵਾਲਾ ਵੋਟਾਂ ਦਾ ਬਾਈਕਾਟ। ਇਹਨਾਂ ਦੋ ਨੁਕਤਿਆਂ ਨੂੰ ਆਧਾਰ ਬਣਾ ਕੇ ਜੋ ਕੁਝ ਲਿਖਿਆ ਗਿਆ ਉਹਦਾ ਨਤੀਜਾ ਕੀ ਆ ਕਿ ਇਸ ਮੌਕੇ ਜੇਕਰ ਵਾਕਿਆ ਹੀ ਕਿਸੇ ਕੌਮ ਪ੍ਰਸਤ ਪਰਿਵਾਰ ਨੂੰ ਲੋੜ ਪੈ ਜੇ ਤਾਂ ਉਹ ਗੱਲ ਨਹੀਂ ਬਣਦੀ। ਇਹ ਸਾਰਾ ਜਿਹੜਾ ਨੈਰੇਟਿਵ, ਜਿਹੜਾ ਮਾਹੌਲ ਸਿਰਜ ਕੇ ਆਪ ਸਮਝਦੇ ਆ ਕਿ ਅਸੀਂ ਹੁਣ ਪਹਿਲੋਂ ਵਾਲੇ ਭਜਾਤੇ। ਮੈਂ ਇੱਥੇ ਇਸ ਟਾਈਮ ਇੱਕ ਜੇਲ੍ਹ 'ਚ ਸਿੰਘ ਜਦੋਂ ਬਾਹਰ ਆ ਗਿਆ, ਸੱਚੇ ਪਾਤਸ਼ਾਹ ਕਿਰਪਾ ਕਰਨ, ਮੈਂ ਇੰਟਰਵਿਊ ਕਰਕੇ ਇੱਥੇ ਲੋਡ ਕਰੂੰ ਬਿਠਾ ਕੇ, ਉਹਨੂੰ ਮੈਂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਸੱਜਣਾ ਮੈਂ ਮੰਨਦਾ ਤੁਸੀਂ ਨੌਜਵਾਨ ਮੁੰਡੇ ਹੋ, ਤੁਸੀਂ ਇੰਨੇ ਜੋਗੇ ਹੈਗੇ ਹੋ ਵੀ ਖਾੜਕੂ ਲਹਿਰ ਦੇ ਖਿਲਾਫ, ਖਾਲਿਸਤਾਨੀ ਯੋਧਿਆਂ ਦੇ ਖਿਲਾਫ ਵਰਤਾਂਤ ਸਿਰਜ ਸਕਦੇ ਹੋ, ਤੁਹਾਨੂੰ ਉਹਨਾਂ ਦੇ ਨਾਲ ਪ੍ਰੋਬਲਮ ਆ, ਤੁਸੀਂ ਉਹ ਗੱਲਾਂ ਦੇ ਆਧਾਰ ਤੇ ਲੋਕਾਂ ਨੂੰ ਭੜਕਾ ਸਕਦੇ ਹੋ ਤੇ ਲੋਕ ਤੁਹਾਡੇ ਮਗਰ ਲੱਗ ਜਾਣਗੇ। ਇਹ ਮੈਂ ਮੰਨਦਾ, ਤੁਹਾਡੀ ਇੰਨੀ ਕੈਪੇਬਿਲਿਟੀ ਹੈਗੀ ਆ, ਯੋਗਤਾ ਤੁਹਾਡੀ, ਪਰ ਤੁਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਉਹ ਪਹਿਲੋਂ ਵਾਲਿਆਂ ਜਿੰਨਾ ਜਿਗਰਾ ਰੱਖਦੇ ਹੋਵੋ ਓਡਾ ਮਾਹੌਲ ਖੜਾ ਕਰ ਸਕਦੇ ਹੋਵੋ, ਸਟੇਟ ਦੇ ਸਾਹਮਣੇ ਇੱਕ ਟੱਕਰ, ਇੱਕ ਪਾਵਰ ਬਣ ਕੇ ਖੜ ਸਕਦੇ ਹੋ। ਮੈਂ ਇਹ ਮੰਨਦਾ ਕਿ ਬੀਤੇ ਸੰਘਰਸ਼ ਵਿੱਚ ਸ਼ਾਮਲ ਹੋਏ ਸਿੰਘਾਂ ਤੋਂ ਬਹੁਤ ਸਾਰੇ ਗਲਤ ਕਦਮ ਵੀ ਚੱਕੇ ਗਏ ਹੋਣੇ ਆ, ਬਹੁਤ ਸਾਰੇ ਗਲਤ ਫੈਸਲੇ ਵੀ ਲੈ ਗਏ ਹੋਣੇ ਆ। ਬੰਦੇ ਹੀ ਸੀ ਉਹ ਕੋਈ ਬਹੁਤ ਵੱਡੀਆਂ ਮਤਲਬ, ਚਲੋ ਹੁਣ ਜਿਹੜਾ ਉਹਨਾਂ ਤੋਂ ਜੋ ਸਰਿਆ ਉਹਨਾਂ ਨੇ ਕੀਤਾ ਤੇ ਆਪਦੀਆਂ ਜ਼ਿੰਦਗੀਆਂ ਕੌਮ ਦੇ ਲੇਖੇ ਲਾ ਗਏ, ਜੇਲ੍ਹਾਂ ਥਾਣੇ ਕਚਹਿਰੀਆਂ ਕੱਟ ਕੇ ਅੱਜ ਆਪੋ ਆਪਣੇ ਘਰਾਂ 'ਚ ਬੈਠੇ ਆ। ਉਹਨਾਂ ਸਾਰਿਆਂ ਨੂੰ ਅਵਾ ਤਵਾ ਬੋਲਣ ਬੁਲਾਉਣ ਵਾਲੇ ਲੋਕ ਇਸ ਟਾਈਮ ਬੜਾ ਸਮਝਦੇ ਹੋਣੇ ਆ ਵੀ ਲੈ ਅਸੀਂ ਉਹ ਖੁੰਝੇ ਲਾਤੇ, ਹੁਣ ਸਾਡੇ ਹੱਥ 'ਚ ਝੰਡਾ। ਭਾਈ ਤੁਹਾਡੀ ਹੁਣ ਪਰਖ ਦੀ ਘੜੀ ਆ ਰਹੀ ਆ। ਗਾਹਾਂ ਜਿਹੜਾ ਮਾਹੌਲ ਬਣਦਾ ਜਾ ਰਿਹਾ ਇੰਡੀਆ ਦਾ, ਇਹਦੇ ਵਿੱਚ ਬਹੁਤ ਭਾਰੀ ਤੇ ਸਮਝਦਾਰ ਦੂਰਦ੍ਰਿਸ਼ਟੀ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜਿਹੜੀ ਪ੍ਰਤਿਆਈ ਹੋਈ ਪਰਖੀ ਹੋਈ ਲੀਡਰਸ਼ਿਪ ਆ, ਉਹਦੀ ਲੋੜ। ਪਰ ਸਾਡੇ ਇਸ ਮੌਕੇ ਜਿਸ ਤਰੀਕੇ ਦਾ ਮਾਹੌਲ ਬਣਾ ਧਰਿਆ ਹੋਇਆ, ਪਹਿਲੋਂ ਵਾਲਿਆਂ ਨੂੰ ਤਾਂ ਗਾਲਾਂ ਗੂਲਾਂ ਕੱਢ ਕੇ ਘਰਾਂ ਨੂੰ ਤੋਇਆ ਹੋਇਆ, ਤੇ ਜਿਹੜੇ ਨਵੇਂ ਆ ਉਹਨਾਂ ਨੂੰ ਕੋਈ ਦਿਖਦਾ ਨਹੀਂ ਓਟ ਆਸਰਾ। ਕਿਉਂਕਿ ਉਹਨਾਂ ਦੇ ਸਾਹਮਣੇ ਜੋ ਮਾਹੌਲ ਬਣਾ ਕੇ ਦਿੱਤਾ ਗਿਆ ਉਹਦੇ ਵਿੱਚ ਕੁਛ ਹੈ ਹੀ ਨਹੀਂ। ਮੈਂ ਹੈਰਾਨ ਨਹੀਂ, ਮੈਂ ਖੁਸ਼ ਹੋ ਜਾਣਾ ਕਿ ਸਾਡੇ ਖਾੜਕੂ ਯੋਧਿਆਂ ਕੋਲੇ ਕਿੰਨੇ ਅਲਟਰਨੇਟਿਵ ਹੁੰਦੇ ਸੀ, ਕਿੰਨੇ ਉਹਨਾਂ ਕੋਲੇ ਰਾਹ ਹੁੰਦੇ ਸੀ ਵੀ ਜੇ ਐ ਨਹੀਂ ਤਾਂ ਐ ਸੇਵਾ ਕਰ ਲਓ। ਹੁਣ ਵਾਲਿਆਂ ਦੇ ਸਾਹਮਣੇ ਇਹੋ ਜਿਹਾ ਕੁਛ ਨਹੀਂ, ਇੱਕੋ ਹੀ ਰਾਹ ਰਹਿ ਗਿਆ ਕਿ MLA MP ਬਣਾਓ ਜੀ, ਫਲਾਣੇ ਦੀ ਸਰਕਾਰ ਲਿਆਓ ਜੀ, ਫਲਾਣੇ ਨੂੰ ਹਰਾ ਦਿਓ। ਪਹਿਲਾਂ ਕਹਿੰਦੇ ਸੀ ਕਾਂਗਰਸ ਮਾੜੀ ਆ, ਅਕਾਲੀ ਦਲ ਲਿਆਂਦਾ, ਅਕਾਲੀ ਦਲ ਮਾੜਾ ਨਿਕਲਿਆ, ਫਿਰ ਕਹਿੰਦੇ ਆਮ ਆਦਮੀ ਪਾਰਟੀ ਲਿਆਓ, ਹੁਣ ਗਾਹਾਂ ਕੋਈ ਨਵਾਂ ਲੱਭ ਲਿਆਵਾਂਗੇ। ਹਰ ਵਾਰੀ ਕੋਈ ਨਵਾਂ ਛੁਣਛਣਾ ਸਾਨੂੰ ਮਿਲ ਜਾਂਦਾ, 5 ਸਾਲ ਉਹਦੇ ਨਾਲ ਕੱਢਦੇ ਆ ਤੇ ਫਿਰ ਖਾਲਿਸਤਾਨ ਦਾ ਇਸ਼ੂ, ਪੰਥ ਨੂੰ, ਕੌਮ ਨੂੰ ਆਜ਼ਾਦੀ ਦਿਵਾਉਣ ਦਾ ਇਸ਼ੂ ਆ ਜਿਹੜਾ, ਉਹ ਕਮਜ਼ੋਰ ਹੁੰਦਾ ਜਾ ਰਿਹਾ। ਹੋਣਾ ਤਾਂ ਇਹ ਚਾਹੀਦਾ ਸੀ ਕਿ ਖਾੜਕੂ ਸੰਘਰਸ਼ ਤੋਂ ਬਾਅਦ, ਕਿਉਂਕਿ ਉਦੋਂ ਇਹ ਬਿਮਾਰੀ ਪੈ ਗਈ ਸਾਡੀ ਕੌਮ ਨੂੰ ਕਿ ਜੀ ਜੇ ਕਿਤੇ ਖਾੜਕੂ ਬੰਦੇ ਦੇ ਪੁੱਤ ਬਣ ਜਾਣ ਨਾ ਤੇ ਆਪਾਂ ਤਾਂ MLA MP ਬਣਾ ਕੇ ਆਪਣੀ ਸਰਕਾਰ ਬਣਾ ਸਕਦੇ ਹਾਂ। ਇਹੀ ਗੱਲ ਬੜੀ ਵੱਡੀ ਲੱਗਦੀ ਆ ਵੀ ਸਰਕਾਰ ਬਣਾ ਸਕਦੇ ਆ। ਤੋ ਜਦੋਂ ਖਾੜਕੂ ਲਹਿਰ ਤੋਂ ਬਾਅਦ ਵਿੱਚ ਸਰਕਾਰਾਂ ਬਣਾਉਣ ਵਾਲਾ ਚੱਲਿਆ ਚੱਕਰ, ਉਦੋਂ ਬੜਿਆਂ ਨੇ ਇਹ ਗੱਲਾਂ ਕਹੀਆਂ ਵੀ ਸ਼ੁਕਰ ਆ ਜੀ ਬਾਦਲ ਦਾ ਰਾਜ ਆ ਗਿਆ। ਅੱਜ ਬਾਦਲ ਦੇ ਰਾਜ ਦੇ ਆਪਾਂ ਨਤੀਜੇ ਸਾਰਿਆਂ ਨੇ ਦੇਖ ਲਏ ਨੇ। ਕੀ ਨਿਕਲਿਆ? ਨਿਕਲਿਆ ਵੀ ਸਰਸੇ ਵਾਲੇ ਜਿਹੜੇ ਨੇ ਉਹ ਸਾਡੀ ਹਿੱਕ ਤੇ ਮਤਲਬ ਭਰੋਟਾ ਲਾ ਚੁੱਕੇ ਆ। ਅਸੀਂ ਕੀ ਵਿਗਾੜ ਲਿਆ ਉਹਦਾ, ਜਦੋਂ ਉਹ ਸਾਡੇ 10ਵੇਂ ਪਾਤਸ਼ਾਹ ਦਾ ਬਾਣਾ ਪਾ ਕੇ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਕੇ
ਉਹਨਾਂ ਨੇ ਸਾਨੂੰ ਜਲੀਲ ਕੀਤਾ ਤੇ ਪੂਰਾ ਇੰਡੀਅਨ ਸਿਸਟਮ ਉਹਨਾਂ ਦੇ ਹੱਕ 'ਚ ਖੜਾ। ਸ਼ਰੇਆਮ ਪ੍ਰਦੀਪ ਕਲੇਰ ਨੇ ਸਾਰੀ ਗੱਲ ਦੱਸੀ ਆ ਕਿ ਕਿਵੇਂ ਪਲਾਨ ਬਣਿਆ ਸੀ ਤੇ ਕੋਈ ਸਰਕਾਰ ਦਾ ਆਗੂ, ਕੋਈ ਚਿਹਰਾ, ਕੋਈ ਪੋਲੀਟੀਕਲ ਆਗੂ, ਕੋਈ ਧਾਰਮਿਕ ਆਗੂ, ਕੋਈ ਜਿਹੜੇ ਹਾਈ ਕੋਰਟਾਂ, ਸੁਪਰੀਮ ਕੋਰਟਾਂ, ਕਦੇ ਸੁਣਿਆ ਕਿਸੇ ਨੇ ਕਿਹਾ ਹੋਵੇ ਵੀ ਯਾਰ ਸਿੱਖਾਂ ਦੇ ਇਸ਼ਟ ਦਾ ਮਸਲਾ? ਕਿੰਨੇ ਕੁ ਨੂੰ ਚੇਤੇ ਆ ਬਈ ਉਹ ਜਿਹੜਾ ਸਰਸੇ ਵਾਲਾ, ਉਹਨੂੰ ਆਪਦੇ ਡੇਰੇ ਦੀਆਂ ਸਾਧਣੀਆਂ ਦੇ ਮੁਕੱਦਮੇ 'ਚ ਤਾਂ ਸਜ਼ਾ ਹੋ ਗਈ, ਪਰ ਗੁਰੂ ਗ੍ਰੰਥ ਸਾਹਿਬ ਵਾਲੇ ਮਸਲੇ 'ਚ ਜਾਂ ਜਿਹੜਾ ਸਲਾਵਤਪੁਰਾ ਕਾਂਡ ਆ ਉਹਦੇ ਵਿੱਚ ਉਹਨੂੰ ਕੋਈ ਸਜ਼ਾ ਨਹੀਂ ਹੋਈ। ਉਹਨਾਂ ਕੇਸਾਂ 'ਚ ਉਹਨੂੰ ਕੁਛ ਸਜ਼ਾ ਨਹੀਂ ਹੋਈ। ਸੋ ਇੰਡੀਅਨ ਸਿਸਟਮ ਜਿਹੜਾ ਹੈ ਉਹ ਇਹ ਉਹਨੂੰ ਅਕਲ ਦੇਣੀ ਚਾਹੁੰਦਾ ਕਿ ਸਿੱਖੋ, ਚਾਹੇ ਤੁਹਾਡੇ ਇਸ਼ਟ ਦਾ ਮਸਲਾ, ਸਾਡੇ ਕੋਲੇ ਕੁਛ ਨਹੀਂ ਹੈਗਾ। ਤੇ ਇਸ ਮਾਹੌਲ ਦੇ ਵਿੱਚ ਸਾਡੇ ਬੰਦਿਆਂ ਨੂੰ ਚਾਅ ਚੜਿਆ ਪਿਆ ਵਾ ਵੀ ਆਪਾਂ ਜੀ ਹੁਣ ਆਪਾਂ ਇਤਕੀ ਫਲਾਣੇ ਨੂੰ ਸੱਤਾ ਲੈਣੀ ਹੈ। ਇਸ ਬਿਮਾਰੀ ਦਾ ਕੋਈ ਇਲਾਜ ਅਜੇ ਦਿਖਦਾ ਨਹੀਂ, ਪਰ ਕਦੇ ਨਾ ਕਦੇ ਤਾਂ ਸ਼ਾਇਦ ਸਿੱਖਾਂ ਨੂੰ ਅਕਲ ਆਵੇ ਕਿ ਇਸ ਸਿਸਟਮ ਦੇ ਵਿੱਚੋਂ ਸਾਡੇ ਲਈ ਕੁਝ ਨਹੀਂ ਹੈਗਾ। ਜਿਹਨੂੰ ਮਰਜ਼ੀ ਬਣਾ ਲਓ ਮੁੱਖ ਮੰਤਰੀ, ਜਿਹਨੂੰ ਮਰਜ਼ੀ ਬਣਾ ਲਓ ਇੱਥੇ ਹੋਰ ਕਿਸੇ ਉਹਦੇ ਤੇ ਕੱਖ ਨਹੀਂ ਜੇ ਮਿਲਣਾ, ਜੁੱਤੀਆਂ ਮਿਲਣੀਆਂ। ਹੁਣ ਆਪਾਂ ਇਸ ਮਸਲੇ ਤੋਂ ਅਗਲਾ ਜਿਹੜਾ ਮਸਲਾ ਉਧਰ ਆਉਂਦੇ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਬਾਰੇ ਅੱਜ ਸਪਸ਼ਟ ਤੌਰ ਤੇ ਅਖਬਾਰਾਂ 'ਚ ਛਪ ਚੁੱਕਿਆ ਕਿ ਰਾਜਸਥਾਨ ਹਿਮਾਚਲ ਨੂੰ ਸਥਾਈ ਮੈਂਬਰ ਦੇਣ ਦੀ ਤਿਆਰੀ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਦਰਿਆਈ ਪਾਣੀ ਖੋਹਣ ਦੇ ਲਈ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਵਾ ਉਹਦੇ 'ਚ ਸੋਧ ਹੋ ਸਕਦੀ ਆ, ਪਰ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਸੋਧ ਨਹੀਂ ਹੋ ਸਕਦੀ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਜਾਂ ਪੰਜਾਬ 'ਚ ਪੰਜਾਬੀ ਬੋਲੀ ਦਾ ਬੋਲਬਾਲਾ ਕਰਨ ਲਈ ਸੋਧ ਨਹੀਂ ਹੋ ਸਕਦੀ। ਸੋ ਪੰਜਾਬ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਹੱਕ 'ਚ ਜਾਂਦੀ ਕੋਈ ਗੱਲ ਅਗਲੇ ਕਰਦੇ ਨਹੀਂ। ਜਿਹੜੀ ਗੱਲ ਨਾਲ ਸਾਡਾ ਕੇਸ ਕਮਜ਼ੋਰ ਹੁੰਦਾ ਹੋਵੇ ਉਹ ਅਗਲੇ ਬੜੀ ਮੌਜ ਨਾਲ ਕਰਦੇ ਆ ਤੇ ਹਜੇ ਕਹਿੰਦੇ ਜੀ ਮੇਰਾ ਦੇਸ਼ ਮਹਾਨ। ਹੁਣ ਮੰਨ ਲਓ ਵੀ ਆਪਾਂ ਕੱਲ ਨੂੰ ਕੋਈ ਬਹੁਤ ਸੰਮਤੀ ਨਾਲ, ਪਹਿਲੀ ਗੱਲ ਤਾਂ ਚਲੋ ਹੋਣਾ ਨਹੀਂ, ਮੰਨ ਲਓ ਝੂਠ ਝਾੜ ਬੋਲ ਲਓ ਵੀ ਆਪਾਂ ਜਿਵੇਂ 92 ਇਹਨਾਂ ਨੂੰ ਜਿਤਾਏ ਸੀ, ਆ ਜਿਹੜੇ ਚੌਲ ਆਮ ਆਦਮੀ ਪਾਰਟੀ ਵਾਲੇ ਨੇ ਜਿਨ੍ਹਾਂ ਨੇ ਪੂਰਾ ਗੰਦ ਪਾਇਆ, ਇਦੋਂ ਬਾਅਦ ਵਿੱਚ ਆਪਾਂ ਗਾਹਾਂ ਕੋਈ ਚਲੋ ਇਹੋ ਜਿਹੀ ਸਰਕਾਰ ਬਣਾ ਲੈਂਦੇ। ਮੰਨ ਲਓ ਤੁਸੀਂ 92 ਛੱਡੋ, 100 ਦੇ 100 ਬੰਦੇ ਤੁਹਾਡੇ ਇਹੋ ਜਿਹੇ ਐਮਐਲਏ ਜਾਂ ਤੁਹਾਡੇ ਕੋਲੇ ਇੱਕ ਆਪਦਾ ਪੰਥਕ ਜਾਂ ਖਾਲਿਸਤਾਨੀ ਸੋਚ ਵਾਲਾ ਜਿਹੜਾ ਇਹੋ ਮੁੱਖ ਮੰਤਰੀ ਆ, ਕੋਈ ਹੈ ਇੱਕ ਕੱਢ ਕੇ ਬਾਂਹ ਕੱਢ ਕੇ ਕਹਿਣ ਵਾਲਾ ਜਿਹੜਾ ਕਵੇ ਕਿ ਜੀ ਉਸ ਰਾਜ ਵਿੱਚ ਕੋਈ ਗੜਬੜ ਨਹੀਂ ਹੋਊਗੀ? ਦਿੱਲੀ ਸਰਕਾਰ ਇਹ ਦਿਖਾਉਣ ਦੇ ਲਈ ਕਿ ਹੁਣ ਤਾਂ ਤੁਹਾਡਾ ਮੁੱਖ ਮੰਤਰੀ ਆ ਨਾ, ਜੋ ਕਰਤੂਤਾਂ ਆਪਦੇ ਏਜੰਟਾਂ ਰਾਹੀਂ, ਆਪਦੀਆਂ ਏਜੰਸੀਆਂ ਰਾਹੀਂ ਉਦੋਂ ਕਰੂ, ਉਹ ਤਾਂ ਆਪਾਂ ਸੋਚੀਆਂ ਨਹੀਂ ਹੋਣੀ। ਉਹ ਸਾਰਾ ਕੁਝ ਇੱਥੇ ਕਰਨਗੇ ਜਿਹਦੇ ਨਾਲ ਤੁਸੀਂ ਕਹੋ ਵੀ ਹੁਣ ਤਾਂ ਯਾਰ ਆਪਣਾ ਖਾਲਿਸਤਾਨੀ ਬੰਦਾ ਮੁੱਖ ਮੰਤਰੀ ਬਣਿਆ ਬੈਠਾ। ਪਤਾ ਨਹੀਂ ਕਿਹੜੇ ਹਿਸਾਬ 'ਚ ਤੁਹਾਨੂੰ ਸਮਝ ਲੱਗੇ ਵੀ ਇਹ ਗੱਲ ਕਿੱਧਰ ਨੂੰ ਜਾਣੀ ਹੈ। ਹੁਣ ਅੱਜ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਕੇ ਹਟੀ ਹੈ ਤੇ ਉੱਥੇ ਉਹਨਾਂ ਨੇ ਕਹਿਤਾ ਕਿ ਜੀ ਅਸੀਂ ਅੱਗੇ ਨੂੰ ਨਹੀਂ ਵਧਾਉਣੀ, ਜਿਹੜੀ ਐਨਐਸਏ ਆ ਨਾ 24 ਅਪ੍ਰੈਲ ਨੂੰ ਖਤਮ ਹੋ ਜਾਣੀ ਆ, ਅਸੀਂ ਨਹੀਂ ਵਧਾਉਣੀ। ਪਰ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਉਹਨੂੰ ਡਿਬਰੂਗੜ੍ਹ ਹੀ ਰੱਖਣਾ। ਨਾਲ ਇਹ ਗੱਲ ਆ ਕਿ ਜਿਹੜੇ ਮੁਕੱਦਮੇ ਉਹਦੇ ਉੱਤੇ ਦਰਜ ਨੇ ਭਾਈ ਅਮਰਤਪਾਲ ਸਿੰਘ ਤੇ, ਉਹਨਾਂ 'ਚ ਉਹਦੀ ਗ੍ਰਿਫਤਾਰੀ ਪਾ ਦੇਣੀ। ਯਕੀਨਨ ਤੌਰ ਦੇ ਉੱਤੇ ਇਹਨਾਂ ਮੁਕੱਦਮਿਆਂ ਦੇ ਵਿੱਚ ਉਹਦੀਆਂ ਜ਼ਮਾਨਤਾਂ ਹੋ ਜਾਣਗੀਆਂ, ਪਰ ਜੇਕਰ ਜ਼ਮਾਨਤਾਂ ਕਰਵਾ ਕੇ ਬੰਦਾ ਬਾਹਰ ਆ ਸਕਦਾ ਤਾਂ ਉਹਨੂੰ ਹੁਣ ਸਿੱਧਾ ਡਿਬਰੂਗੜ੍ਹ ਤੋਂ ਪੰਜਾਬ ਲਿਆਉਣ ਵਿੱਚ ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ, ਉਹ ਸੰਧਮਾ ਨੂੰ, ਧਾਲੀਵਾਲ ਨੂੰ ਜਾਂ ਹੋਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕੀ ਬਿਮਾਰੀ ਪੈਂਦੀ ਹੈ ਕਿ ਹੁਣ ਉਹ ਪੰਜਾਬ ਆ ਜੇ? ਅਗਲੀ ਗੱਲ, ਇੱਕ ਪਾਸੇ ਤਾਂ ਅਮਰਤਪਾਲ ਸਿੰਘ ਸਟੇਟ ਦਾ ਵਿਕਟਮ ਬਣਾਇਆ ਹੋਇਆ, ਉਹਨੂੰ ਫੜ ਕੇ ਅੰਦਰ ਦਿੱਤਾ ਹੋਇਆ। ਦੂਜੇ ਪਾਸੇ ਸਾਡੀ ਕੌਮ ਦੇ ਵਿੱਚ ਜਿਹੜੀ ਇੱਕ ਪੱਕੀ ਗੱਲ ਚੱਲ ਰਹੀ ਆ, ਜੇ ਦਲ ਖਾਲਸਾ ਵਾਲੇ 4 ਸਿੰਘ ਉੱਠੇ ਇਹ ਤਾਂ ਜੀ ਕਾਂਗਰਸ ਦੇ ਏਜੰਟ ਨੇ, ਜੇ ਬਾਬਾ ਜਰਨੈਲ ਸਿੰਘ ਨੇ ਕੌਮ ਦੀ ਗੱਲ ਕੀਤੀ ਇਹ ਤਾਂ ਜੀ ਕਾਂਗਰਸ ਦਾ ਏਜੰਟ ਵਾ, ਜੇ ਹੁਣ ਇਹ ਉੱਠਿਆ ਅਮਰਤਪਾਲ ਸਿੰਘ ਇਹ ਜੀ ਬੀਜੇਪੀ ਦਾ ਬੰਦਾ। ਇਹ ਜਿਹੜੀ ਬਿਮਾਰੀ ਆ ਇਹਦਾ ਕੋਈ ਇਲਾਜ ਹੈਗਾ? ਕੌਮ ਲਈ ਉੱਠਣ ਵਾਲੇ ਹਰ ਬੰਦੇ ਨੂੰ ਅਸੀਂ ਕਿਉਂ ਇਹ ਮੰਨਿਆ ਹੋਇਆ ਕਿ ਉਹ ਸਾਡੇ ਦੁਸ਼ਮਣ ਦਾ ਏਜੰਟ ਆ? ਨਾ ਅੱਜ ਤੱਕ ਕਿਸੇ ਬਾਰੇ ਸਾਬਤ ਹੋਇਆ ਤੇ ਨਾ ਹੋਣਾ। ਡਾਕਟਰ ਸੰਗਤ ਸਿੰਘ
ਜਿਹੜਾ ਭਾਰਤੀ ਏਜੰਸੀਆਂ ਦੇ ਲਈ ਕੰਮ ਕਰਨ ਵਾਲਾ ਅਧਿਕਾਰੀ, ਉਹਨੇ ਕਿਤਾਬ ਲਿਖੀ ਆ ਪੂਰੀ ਇਤਿਹਾਸ ਵਿੱਚ ਸਿੱਖ, ਪੰਜਾਬੀ 'ਚ ਵੀ ਮਿਲਦੀ ਹੈ। ਜੇ ਉਹ ਕਿਤਾਬ ਨੂੰ ਪੜ੍ਹੋ ਤਾਂ ਇਹੀ ਨਤੀਜਾ ਨਿਕਲਦਾ ਵੀ 1978 ਤੋਂ ਅੱਜ ਤੱਕ ਜਿੰਨੇ ਵੀ ਸਿੱਖਾਂ ਨੇ ਕੌਮ ਦੇ ਦੁਸ਼ਮਣ ਮਾਰੇ ਨੇ, ਜਿਨ੍ਹਾਂ ਨੇ ਵੀ ਕੌਮ ਦੀ, ਪੰਥ ਦੀ, ਪੰਜਾਬ ਦੀ ਪੱਗ ਲਈ ਲੜਾਈ ਲੜੀ ਆ, ਜਿਨ੍ਹਾਂ ਨੇ ਕਸ਼ਟ ਝੱਲੇ ਨੇ, ਉਹ ਸਾਰੇ ਦੇ ਸਾਰੇ ਭਾਰਤੀ ਏਜੰਸੀਆਂ ਦੇ ਏਜੰਟ ਸੀ। ਹੁਣ ਇਹ ਡਾਕਟਰ ਸੰਗਤ ਸਿੰਘ ਆ, ਜਿਹਨੂੰ ਲੋਕ ਕਹਿੰਦੇ ਜੀ ਬੜਾ ਵਿਦਵਾਨ ਆ, ਉਹ ਮਿਲ ਪਿਆ ਕਿਸੇ ਸੱਜਣ ਨੂੰ ਉੱਥੇ ਗ੍ਰੇਟਰ ਕੈਲਾਸ਼ ਦਿੱਲੀ 'ਚ। ਜਦੋਂ ਉਹਨੂੰ 4 ਸਵਾਲ ਪੁੱਛੇ, ਉਹਨੂੰ ਕੋਈ ਗੱਲ ਨਹੀਂ ਸੀ ਆਉਂਦੀ। ਹੁਣ ਤਾਂ ਮਰ ਗਿਆ ਉਹ, ਝੂਠਾਂ ਦੀ ਪੰਡ। ਤੇ ਉਹਨੂੰ ਦੇਖ ਕੇ ਮੱਖੀ ਤੋਂ ਮੱਖੀ ਮਾਰਨ ਵਾਲੇ ਹੋਰ ਬਥੇਰੇ ਆ। ਇੱਥੇ ਇੱਕ ਬੂਟਾ ਸਿੰਘ ਬੜਾ ਪਿੰਡ, ਭਾਈ ਕੁਲਵੀਰ ਸਿੰਘ ਬੜਾ ਪਿੰਡ ਖਾੜਕੂ ਸੰਘਰਸ਼ ਦੇ ਯੋਧੇ ਆ, ਉਹਨਾਂ ਦਾ ਪਿੰਡ ਆ, ਉੱਥੋਂ ਬੂਟਾ ਸਿੰਘ ਸੀ। ਆਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ PhD ਕੀਤੀ। ਉਹਦਾ ਵਿਸ਼ਾ ਸੀ ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ। ਉਹਦਾ ਬੜਾ ਰੱਫੜ ਪਿਆ ਸੀ ਕਿਤਾਬ ਦਾ। ਉਹ ਇਹਨਾਂ ਨੇ ਟਕਸਾਲ ਵਾਲਿਆਂ ਨੇ, ਬਾਬੇ ਧੁੰਮੇ ਹੋਣਾ ਨੇ ਪਤਾ ਨਹੀਂ ਕਿਉਂ ਛਾਪੀ। ਅਖੀਰ ਉਹਦੇ ਵਿੱਚ ਜਦੋਂ ਪੜ੍ਹਿਆ, ਮੈਂ ਹੀ ਖਲਾਰਾ ਪਾਇਆ, ਉਹਦੇ 'ਚ ਲਿਖਿਆ ਪਿਆ ਬਈ ਭਿੰਡਰਾਂ ਵਾਲੇ ਸੰਤ ਕਾਂਗਰਸ ਦੇ ਏਜੰਟ ਸੀ, ਅਮਰੀਕ ਸਿੰਘ ਏਜੰਸੀਆਂ ਦਾ ਬੰਦਾ ਸੀ। ਹੁਣ ਇਹ ਕਿਤਾਬਾਂ 'ਚ ਟਕਸਾਲ ਛਾਪ ਸਕਦੀ ਹੈ। ਜੇਕਰ ਸਾਡੇ ਬੂਟਾ ਸਿੰਘ ਵਰਗੇ ਇਹੋ ਜਿਹੇ ਬੂਟੇ ਲੱਗੇ ਹੋਏ ਨੇ ਤਾਂ ਸਾਡਾ ਬਣੂ ਕੀ? ਸੋ ਅਸੀਂ ਬਹੁਤ ਕਸੂਤੇ ਫਸੇ ਹੋਏ ਆ, ਧਾਰਮਿਕ ਖੇਤਰ 'ਚ, ਰਾਜਨੀਤਿਕ ਖੇਤਰ 'ਚ। ਗ੍ਰੰਥੀ, ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ, YouTube ਚੈਨਲਾਂ ਵਾਲੇ, ਹਰ ਥਾਂ ਦੇ ਉੱਤੇ ਅਸੀਂ ਇਹੋ ਜਿਹੇ ਸਿੱਖ ਪੈਦਾ ਕਰ ਰਹੇ ਆ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਦਾ ਕੰਮ ਕਰਦੇ ਆ। ਹੋਸ਼ ਕਰੀਏ, ਸੰਭਾਲੀਏ। ਜਦੋਂ ਸਿਰ ਤੇ ਪੈ ਗਈ ਫਿਰ ਵੀ ਤਾਂ ਉੱਠਣਾ ਪੈਣਾ। ਅੱਜ ਹੀ ਸੰਭਲ ਜਾਓ। ਇੱਥੇ ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।